किसान आगूआं दी कल नूं होवेगी केंद्र सरकार दे नुमाइंदिਆਂ ਨਾਲ ਮੀਟਿੰਗ। किसानां ते होए हमले दी ਗਿਆਨੀ ਹਰਪ੍ਰੀਤ ਸਿੰਘ ने कीती निखेधी। श्री हजूर साहिब नांदेड़ विखे महाराष्ट्र सरकार दे फैसले ते लगी रोक। सरहदां ते डटे किसानां नूं केंद्र ਵੱਲੋਂ ਮੀਟਿੰਗ ਦਾ ਸੱਦਾ ਆਇਆ ਹੈ। ਵੀਰਵਾਰ ਸ਼ਾਮ 5 ਵਜੇ ਨੂੰ ਤੀਜੀ ਵਾਰ ਚੰਡੀਗੜ੍ਹ ਵਿੱਚ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ 2 ਕੇਂਦਰੀ ਮੰਤਰੀਆਂ ਦੀ ਮੀਟਿੰਗ ਹੋਵੇਗੀ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਮੀਟਿੰਗ ਦਾ ਸੱਦਾ ਪੰਜਾਬ ਸਰਕਾਰ ਕੋਲ ਆ ਗਿਆ ਹੈ। ਅਸੀਂ ਮੀਟਿੰਗ ਤੋਂ ਪਹਿਲਾਂ ਕੇਂਦਰ ਸਰਕਾਰ ਦੇ ਸਾਹਮਣੇ ਸ਼ਰਤ ਰੱਖੀ ਸੀ ਕਿ ਪਹਿਲਾਂ ਹਰਿਆਣਾ ਤੋਂ ਆਉਣ ਵਾਲੇ ਅਥਰੂ ਗੈਸ ਦੇ ਗੋਲੇ ਬੰਦ ਕੀਤੇ ਜਾਣ। ਕਿਸਾਨ ਆਗੂ ਡੱਲੇਵਾਲ ਨੇ ਅੰਦੋਲਨ ਵਿੱਚ ਸ਼ਾਮਿਲ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦਾ ਮਾਹੌਲ ਖਰਾਬ ਨਾ ਹੋਣ ਦੇਣ ਅਤੇ ਪੂਰਾ ਸਹਿਯੋਗ ਕਰਨ। ਬੁੱਧਵਾਰ ਵਾਂਗ ਵੀਰਵਾਰ ਨੂੰ ਗੱਲਬਾਤ ਦੇ ਨਤੀਜੇ ਤੱਕ ਅੱਗੇ ਨਾ ਜਾਣ ਦਾ ਕਿਸਾਨ ਆਗੂਆਂ ਨੇ ਫੈਸਲਾ ਲਿਆ ਹੈ। ਉਹਨਾਂ ਨੇ ਹਰਿਆਣਾ ਸਰਕਾਰ ਨੂੰ ਕਿਹਾ ਹੈ ਕਿ ਤੁਸੀਂ ਵੀ ਅਥਰੂ ਗੈਸ ਦੇ ਗੋਲੇ ਛੱਡਣੇ ਬੰਦ ਕਰੋ। ਉੱਧਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਜਾਣਬੁੱਝ ਕੇ ਸਰਕਾਰ ਸਾਨੂੰ ਉਕਸਾ ਰਹੀ ਹੈ। ਐਸਕੇਐਮ ਗੈਰ ਰਾਜਨੀਤਿਕ ਵਿੱਚ ਸ਼ਾਮਿਲ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅੰਦੋਲਨ ਹੁਣ ਖੜਾ ਹੋ ਚੁੱਕਾ ਹੈ। ਸਰਕਾਰ ਹੁਣ ਇਸ ਨੂੰ ਹਿੰਸਕ ਬਣਾਉਣਾ ਚਾਹੁੰਦੀ ਹੈ, ਇਸ ਲਈ ਸ਼ਰਾਰਤ ਕੀਤੀ ਜਾ ਰਹੀ ਹੈ। ਕੁਝ ਪੱਤਰਕਾਰਾਂ ਤੇ ਜਿਹੜੇ ਨੌਜਵਾਨਾਂ ਵੱਲੋਂ ਹਮਲੇ ਦੀ ਸ਼ਿਕਾਇਤ ਕੀਤੀ ਹੈ ਉਸ ਦੇ ਲਈ ਅਸੀਂ ਅਲਰਟ ਹੋ ਗਏ ਹਾਂ। ਅਸੀਂ ਉਸ ਦੇ ਲਈ ਮੁਆਫੀ ਮੰਗਦੇ ਹਾਂ। ਪਰ ਪੰਧੇਰ ਨੇ ਇਲਜ਼ਾਮ ਲਗਾਇਆ ਕਿ ਮੇਰਾ ਫੋਨ ਟਰੇਸ ਹੋ ਰਿਹਾ ਹੈ। ਸਰਹੱਦ ਤੇ ਪਹੁੰਚੇ ਏਡੀਜੀਪੀ ਪੰਜਾਬ ਖੁਫੀਆ ਵਿਭਾਗ ਜਦੋਂ ਮੇਰੇ ਨਾਲ ਖੇਤ ਵਿੱਚ ਗਏ ਤਾਂ ਉੱਥੇ ਪੈਲੇਟ ਗਨ ਦੇ ਨਾਲ ਮੇਰੇ ਤੇ ਹਮਲਾ ਹੋਇਆ, ਜੋ ਕਿ ਮੇਰੇ ਪਿੱਛੇ ਖੜੇ ਨੌਜਵਾਨ ਦੀ ਅੱਖ ਵਿੱਚ ਜਾ ਕੇ ਲੱਗਿਆ। ਉਹਨਾਂ ਕਿਹਾ ਕਿ ਰਾਤ ਨੂੰ ਹੀ ਸਾਨੂੰ ਗੱਲਬਾਤ ਦੇ ਮੈਸੇਜ ਆ ਰਹੇ ਸਨ, ਜਿਸ ਤੋਂ ਬਾਅਦ ਅਸੀਂ ਜਥੇਬੰਦੀਆਂ ਦੀ ਮਨਜ਼ੂਰੀ ਤੋਂ ਬਾਅਦ ਅੱਜ ਅੱਗੇ ਨਾ ਜਾਣ ਦਾ ਫੈਸਲਾ ਲਿਆ। ਮੈਂ ਜਦੋਂ ਲੋਕਾਂ ਨੂੰ ਸੰਬੋਧਿਤ ਕਰ ਰਿਹਾ ਸੀ ਤਾਂ ਵੀ ਅਥਰੂ ਗੈਸ ਦੇ ਗੋਲੇ ਛੱਡੇ ਗਏ। ਅਜਿਹਾ ਲੱਗ ਰਿਹਾ ਸੀ ਕਿ ਕੇਂਦਰ ਸਰਕਾਰ ਗੱਲ ਹੀ ਨਹੀਂ ਕਰਨਾ ਚਾਹੁੰਦੀ। ਪੰਧੇਰ ਨੇ ਕਿਹਾ ਕਿ ਸਾਡੇ ਫੇਸਬੁੱਕ ਅਤੇ ਟਵਿੱਟਰ ਅਕਾਊਂਟ ਬੰਦ ਕਰ ਦਿੱਤੇ ਗਏ ਹਨ। ਮੈਸੇਜ ਆ ਰਿਹਾ ਸੀ ਕਿ ਤੁਸੀਂ ਦੇਸ਼ ਵਿਰੋਧੀ ਹੋ, ਇਹ ਠੀਕ ਨਹੀਂ ਹੈ। ਇਸ ਦੇ ਬਾਵਜੂਦ ਅਸੀਂ ਟਕਰਾਅ ਨਹੀਂ ਚਾਹੁੰਦੇ ਹਾਂ। ਅਸੀਂ ਹੁਣ ਵੀ ਗੱਲਬਾਤ ਕਰਨ ਦੇ ਲਈ ਤਿਆਰ ਹਾਂ। ਕੱਲ੍ਹ ਵੀ ਸਾਡੇ ਵੱਲੋਂ ਕਿਸੇ ਤਰ੍ਹਾਂ ਅੱਗੇ ਨਹੀਂ ਵਧਿਆ ਜਾਵੇਗਾ, ਪਰ ਸਾਡੇ ਉੱਤੇ ਸ਼ੈਲਿੰਗ ਨਹੀਂ ਹੋਣੀ ਚਾਹੀਦੀ ਹੈ। ਅੱਗੇ ਤੋਂ ਸਾਡੀ ਕੋਸ਼ਿਸ਼ ਰਹੇਗੀ ਕਿ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਪੱਤਰਕਾਰ ਦੇ ਨਾਲ ਮਿਸਬਿਹੇਵ ਨਾ ਹੋਵੇ ਤੇ ਸਾਡਾ ਤੁਹਾਡੇ ਨਾਲ ਅਸੀਂ ਸ਼ੋਅ ਕਰਨ ਦੀ ਕਮੀ ਲੱਗੇਗਾ, ਕਿਉਂਕਿ ਸਾਨੂੰ ਪਤਾ ਹੈ, ਠੀਕ ਆ, ਸਾਡੀ ਪਬਲਿਕ ਨੂੰ ਨਹੀਂ ਪਤਾ। ਸਾਨੂੰ ਪਤਾ ਸਾਡੀ ਆਵਾਜ਼ ਤੁਸੀਂ ਕਿੱਥੋਂ ਤੱਕ ਪਹੁੰਚਾ ਰਹੇ ਹੋ। ਇਸ ਮੋਰਚੇ ਨੂੰ ਜੋ ਹਾਈਟ ਮੇਰੀ ਪ੍ਰੈਸ ਨੇ ਦਿੱਤੀ ਹੈ ਉਹ ਕੋਈ ਬੰਦਾ ਹੋਰ ਨਹੀਂ ਸਕਦਾ, ਔਰ ਉਹ ਤੁਸੀਂ ਬਹੁਤ ਵੱਡਾ ਵੱਧ ਕੇ ਕੰਮ ਕੀਤਾ ਸਾਰੇ। ਇਹਦੇ ਲਈ ਮੈਂ ਕਹਿੰਦਾ ਜ਼ਿਆਦਾ ਹੋਰ ਗੱਲਬਾਤ ਕਰਨ ਦੀ ਬਜਾਏ ਮੈਂ ਗੱਲਬਾਤ ਆਪਾਂ ਪਿੱਛੇ ਵੱਲ ਨੂੰ ਵਧੀਏ। ਸੈਟੀਸਫਾਈ ਹੋ ਸਾਰੇ, ਸੌਰੀ ਫੀਲ ਕਰਨ ਦੇ ਉੱਤੇ। ਮੈਂ ਇਹ ਕਹਿ ਰਿਹਾ ਕਿ ਜੋ ਤੁਸੀਂ ਕਰ ਰਹੇ ਹੋ ਸੇਵਾ ਮੋਰਚੇ ਦੀ ਸਾਰਿਆਂ ਨੂੰ ਨਹੀਂ ਪਤਾ। ਦੇਖੀਏ ਅਸੀਂ ਤੁਸੀਂ ਗੱਲ ਰੱਖੀ ਹੈ ਨਾ, ਪਹਿਲੀ ਗੱਲ ਦੇ ਵਿੱਚ ਅਸੀਂ ਤੁਹਾਡੇ ਸਾਰੇ ਭਾਈਚਾਰੇ ਤੋਂ ਮਾਫੀ ਮੰਗੀ ਹੈ। ਹੱਲ ਕੀ ਹੈ ਸਰ? ਮਾਫੀ ਨਹੀਂ ਬਾਪੂ ਜੀ, ਮਾਫੀ ਤੋਂ ਤੁਹਾਡੇ ਕਿੱਦਾਂ ਦਿੰਦੇ ਹੋ ਕਿ ਸਾਡੇ ਉਹ ਵੀ ਵੈਨ ਤੇ ਸਾਡੇ ਜਰਨਲਿਸਟ ਉੱਥੇ ਸਾਰੇ ਆਪਾਂ ਸੇਫ ਆ, ਆਪਾਂ ਨਹੀਂ ਕਰਾਂਗੇ। ਆਪਾਂ ਕਿਵੇਂ ਕਰੀਏ? ਆਪਾਂ ਨੂੰ ਇਹ ਤਰੀਕਾ ਵਰਤੀਏ। ਮੈਂ ਜੇ ਇੱਕ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ, ਇੱਕ ਤਾਂ ਆਪਾਂ ਨਿਖਰ ਕੇ ਜੇ ਬਣਾਈਏ ਗੱਲ ਕੋਈ, ਜਿਵੇਂ ਤੁਸੀਂ ਸਾਰੇ ਜਰਨਲਿਸਟ ਹੋ, ਤੁਹਾਡਾ ਸਾਰਿਆਂ ਦਾ ਹਰ ਇੱਕ ਬੰਦੇ ਨੂੰ ਨਹੀਂ ਪਤਾ। ਮੈਂ ਤਾਂ ਤੁਹਾਨੂੰ ਕੱਲੇ ਮਾਈਕ ਹੁੰਦਾ, ਕੈਮਰਾ ਹੁੰਦਾ ਜੀ। ਨਹੀਂ ਬੇਟੇ, ਮੈਂ ਹਾਂ ਚਲੋ ਹੱਲ ਦੱਸ ਦਿਓ ਬਾਪੂ ਜੀ। ਮੈਂ ਜਿਹੜੀ ਅਰਜ਼ ਕਰਦਾ, ਤੁਹਾਡਾ ਸਾਰਿਆਂ ਦਾ ਇੱਕ ਕੋਈ ਇਹ ਜਿਹਾ ਹੋ ਸਕਦਾ ਜਿਵੇਂ ਕਈ ਮੁੰਡਿਆਂ ਦੇ ਕੋਲੇ ਨਾ ਆਇਡੈਂਟੀ ਕਾਰਡ ਪਾਇਆ ਹੁੰਦਾ। ਉਹ ਸਾਰਿਆਂ ਕੋਲ ਹੁੰਦੇ ਜੀ ਆਇਡੈਂਟੀ ਕਾਰਡ ਸਾਰਿਆਂ ਕੋਲ ਜੀ, ਪਰ ਉਹਦਾ ਕੀ ਗੱਲ ਜੈਕਟ ਪ੍ਰੈਸ ਕਰਕੇ ਚੁਣਦੇ ਨੇ ਬੰਦਿਆਂ ਨੂੰ ਆਇਡੈਂਟੀਫਾਈ ਕਰਕੇ। ਮੈਂ ਇੱਕ ਬੇਨਤੀ ਕਰਾਂ, ਅਸੀਂ ਅੱਜ ਤੇ ਇਹਦੇ ਤੋਂ ਵੀ ਕਹਾਂਗੇ ਗੱਲ ਇਹ ਕਿ ਜਿੰਨਾ ਮੀਡੀਆ ਹੈ, ਸਾਰਾ ਮੀਡੀਆ ਸਾਡੀ ਗੱਲ ਨੂੰ ਬਹੁਤ ਵਧੀਆ ਕਵਰੇਜ ਦੇ ਰਿਹਾ ਹੈ। ਇੱਕ ਵੀ ਚੈਨਲ ਅੱਜ ਤੱਕ ਸਾਡੇ ਇੱਥੋਂ ਵਾਲੇ ਮੋਰਚੇ ਦੇ ਖਿਲਾਫ ਨਹੀਂ ਗਿਆ। ਤਾਂ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਤੁਹਾਡੇ ਇੱਥੋਂ ਕਿ ਕੋਈ ਵੀ ਆਦਮੀ ਅਜਿਹਾ ਨਾ ਕਰੇ। ਅਜਿਹਾ ਕਰਨ ਵਾਲੇ ਆਦਮੀਆਂ ਦੀ ਅਸੀਂ ਆਇਡੈਂਟੀਫਾਈ ਵੀ ਕਰਾਂਗੇ। ਉਹਨਾਂ ਨੂੰ ਅਸੀਂ ਜਿੰਨੇ ਆਗੂ ਬੈਠੇ ਅਸੀਂ ਜ਼ਿੰਮੇਵਾਰ ਹਾਂਜੀ। ਅਸੀਂ ਜਿੱਥੋਂ ਤੱਕ ਵੀ ਤੁਹਾਨੂੰ ਸੈਟੀਸਫਾਈ ਕਰਨ ਵਾਸਤੇ ਅਸੀਂ ਹਰ ਇੱਕ ਤਰ੍ਹਾਂ ਦਾ ਤੁਹਾਡੇ ਨਾਲ ਕੋਆਪਰੇਟ ਕਰਾਂਗੇ। ਪੁਲਿਸ ਅਫੀਸ਼ੀਅਲਸ ਨੇ ਕਿਹਾ ਸੀ ਕਿ ਤੁਸੀਂ ਕੰਪਲੇਂਟ ਦਿਓ, ਆਪਣੇ ਵੱਲੋਂ ਆਪਾਂ ਐਫਆਈਆਰ ਕਰਾਂਗੇ ਇਸ ਤੇ। ਮੈਂ ਜਿਹੜੀ ਅਰਜ਼ ਕਰਦਾ, ਆਪਾਂ ਇੱਕ ਪਰਿਵਾਰ ਹੈ ਯਾਰ। ਮੈਨੂੰ ਲੱਗਦਾ ਐਫਆਈਆਰ ਕਰਵਾਉਣ ਤੱਕ ਆਪਾਂ ਗੱਲ ਨੂੰ ਸਿਰ ਪਾੜਨਾ ਕੀ ਪਰਿਵਾਰ ਦੇ ਵਿੱਚ ਹੁੰਦਾ? ਡੱਲੇਵਾਲ ਸਾਹਿਬ ਤੁਸੀਂ ਦੇਖੋ ਬਹੁਤ ਸੰਘਰਸ਼ ਲੜੇ ਹੋਣਗੇ। ਇੱਕ ਸਿਰ ਪਾੜ ਦੇਣਾ, ਉੱਤੇ ਪ੍ਰੈਸ ਲਿਖਿਆ ਹੋਇਆ ਹੈ। ਉਹਦੀ ਜੈਕਟ ਪਾਈ ਹੋਈ ਸੀ ਉਸ ਮੁੰਡੇ ਨੇ, ਹੈਨਾ, ਔਰ ਉਹ ਹੈਗਾ ਵੀ ਤੁਸੀਂ ਦੇਖੋ ਕਿ ਕਿੱਦਾਂ ਆਪਾਂ ਕਿੰਨੇ ਹਾਲਾਤਾਂ ਦੇ ਵਿੱਚ ਕੰਮ ਕਰ ਰਹੇ ਹੈਗੇ ਆ। ਅਸੀਂ ਬਿਲਕੁਲ ਤੁਹਾਡੀ ਗੱਲ ਦਾ ਮੈਂ ਫਿਰ ਇੱਕ ਬੇਨਤੀ ਕਰਦਾ ਹਾਂ ਕਿ ਯਾਰ ਇੱਕ ਗੱਲ ਇਹ ਨੋਟ ਕਰੋ, ਅਸੀਂ ਜਥੇਬੰਦੀਆਂ
ਅਸੀਂ ਤੁਹਾਡੇ ਨਾਲ ਉਹਦਾ ਪਰਿਵਾਰ ਦੀ ਜਿਹੜੀ ਤੁਸੀਂ ਗੱਲ ਕੀਤੀ ਵੀ ਤੇ ਛੋਟੇ ਛੋਟੇ ਬੱਚੇ ਨੇ, ਅਸੀਂ ਸਾਡੇ ਉਹਦੇ ਨਾਲ ਇਕੱਲੀ ਹਮਦਰਦੀ ਨਹੀਂ, ਅਸੀਂ ਹਰ ਤਰ੍ਹਾਂ ਦੀ ਮਦਦ ਵੀ ਕਰਨ ਨੂੰ ਤਿਆਰ ਹਾਂ। ਡੱਲੇਵਾਲ ਸਾਹਿਬ ਕੱਲ ਸੁਨੇਹਾ ਆ ਗਿਆ, ਕੱਲ ਮਿਲ ਰਹੇ ਹੋ ਕਹਿੰਦੇ ਹਾਂ, ਚਲੋ ਹੁਣ ਮੈਂ ਗੱਲ ਤੇ ਆ ਹਾਂ ਕੈਟਰ ਦੀ ਚਿੱਠੀ ਆ ਗਈ ਕਹਿੰਦੇ, ਔਰ ਸ਼ਾਮੀ 5 ਵਜੇ ਮੀਟਿੰਗ ਹੈ ਚੰਡੀਗੜ੍ਹ। ਹਾਂ, ਦੇਖੋ ਇੱਕ ਤਾਂ ਇਹ ਕਲੀਅਰ ਹੈ ਕਿ ਅੱਜ ਲੰਮਾ ਇੱਥੇ ਵਿਚਾਰ ਚਰਚਾ ਸਾਡਾ ਪਹਿਲਾਂ ਤਾਂ ਜੋਰ ਇਸ ਕਰਕੇ ਲੱਗਿਆ ਹੋਇਆ ਸੀਗਾ ਕਿ ਉਹ ਜਿਹੜਾ ਉੱਥੇ ਹਾਲਾਤ ਬਣਿਆ ਉਹਨੂੰ ਕੰਟਰੋਲ ਕਰੋ। ਉਹਨਾਂ ਵੱਲੋਂ ਇਹ ਦੁਬਾਰਾ ਫਿਰ ਅਸੀਂ ਸ਼ੁਰੂ ਕਰਦੀ ਇੱਥੋਂ ਹੋਈ ਹੈ ਕਿ ਪਹਿਲਾਂ ਉਹਨੂੰ ਕੰਟਰੋਲ ਕਰੋ ਤੇ ਫਿਰ ਆਪਾਂ ਅੱਗੇ ਤੁਰਾਂਗੇ। ਫਿਰ ਮੀਟਿੰਗ ਦੀ ਗੱਲ ਕਰਾਂਗੇ। ਫਿਰ ਹੋਈ ਜਿਹੜੀ ਉਹ ਮੀਟਿੰਗ ਦੀ ਗੱਲ ਹੋਈ ਉਹਦੇ ਵਿੱਚੋਂ ਇੱਥੇ ਬੈਠਿਆ ਚਿੱਠੀ ਉਹਨਾਂ ਨੇ ਲੈਟਰ ਮੰਗਾਇਆ। ਕਹਿੰਦੇ ਨੇ ਵੀ ਅਸੀਂ ਲੈਟਰ ਆ ਗਿਆ ਸਾਡੇ ਕੋਲੇ, ਸਾਨੂੰ ਉੱਥੇ ਕੋਈ ਉਹਨਾਂ ਨੂੰ ਆ ਰਹੀ ਹੋਈ ਕੇਂਦਰ ਵੱਲੋਂ ਚਿੱਠੀ ਇਹਨਾਂ ਕੋਲੇ ਆ ਚੁੱਕੀ ਆ। ਉਹਦੇ ਕੱਲ ਨੂੰ ਸ਼ਾਮ ਤੱਕ ਉਹਦੀ ਮੀਟਿੰਗ ਦਾ ਟਾਈਮ ਆ। ਕੱਲ ਨੂੰ ਸ਼ਾਮ ਨੂੰ ਉਸੇ ਟਾਈਮ ਆਪਣੀ ਮੀਟਿੰਗ ਉੱਥੇ ਹੋਣੀ ਹੈ, ਉਸੇ ਸੇਮ ਜਗ੍ਹਾ ਜਿੱਥੇ ਅੱਗੇ ਹੋਈ ਆ ਉੱਥੇ ਆ ਮੀਟਿੰਗ ਹੋਈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਵਿਵਹਾਰ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਹਨਾਂ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਤੇ ਕੀਤਾ ਹਮਲਾ ਘਿਨਾਉਣਾ ਅਪਰਾਧ ਹੈ। ਇੰਨਾ ਹੀ ਨਹੀਂ, ਪੰਜਾਬ ਸਰਕਾਰ ਵੱਲੋਂ ਮੂਕ ਦਰਸ਼ਕ ਬਣਨਾ ਵੀ ਮੰਦਭਾਗਾ ਹੈ। ਉਹਨਾਂ ਅਪੀਲ ਕੀਤੀ ਕਿ ਕੇਂਦਰ ਸਰਕਾਰ ਗੱਲਬਾਤ ਰਾਹੀਂ ਕਿਸਾਨਾਂ ਦੇ ਮਸਲਿਆਂ ਦਾ ਹੱਲ ਕਰੇ, ਕਿਉਂਕਿ ਕਿਸਾਨਾਂ ਨਾਲ ਅਜਿਹਾ ਵਿਵਹਾਰ ਕਰਕੇ ਸਰਕਾਰ ਆਪਣਾ ਹੀ ਨੁਕਸਾਨ ਕਰ ਰਹੀ ਹੈ ਤੇ ਕਿਸਾਨ ਆਪਣੀਆਂ ਜਾਇਜ਼ ਮੰਗਾਂ ਲਈ ਹੀ ਧਰਨਾ ਦੇਣ ਲਈ ਮਜਬੂਰ ਹੋਏ ਹਨ। ਦੇਖੋ, ਕਿਸਾਨਾਂ ਦੀਆਂ ਮੰਗਾਂ ਨੇ ਤੇ ਸਰਕਾਰ ਨੂੰ ਕਿਸਾਨਾਂ ਦੇ ਨਾਲ ਬੈਠ ਕੇ ਗੱਲਬਾਤ ਜਿਹੜੀ ਹੈ ਉਹ ਕਰਨੀ ਚਾਹੀਦੀ ਹੈ। ਦੋਨੇ ਧਿਰਾਂ ਨੂੰ ਹੀ ਬੜੇ ਸੰਜਮ ਤੇ ਸੁਹਿਰਦਤਾ ਤੋਂ ਕੰਮ ਲੈਣਾ ਚਾਹੀਦਾ ਹੈ। ਪਰ ਜਿਸ ਕਿਸਮ ਦੀ ਸਖਤੀ ਬਾਰਡਰਾਂ ਦੇ ਉੱਤੇ ਹਰਿਆਣਾ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ, ਇਹਨੂੰ ਕਿਸੇ ਵੀ ਢੰਗ ਦੇ ਨਾਲ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਪੰਜਾਬ ਨੂੰ, ਕਸ਼ਮੀਰ ਨੂੰ ਪੂਰੇ ਭਾਰਤ ਦੇ ਨਾਲੋਂ ਬਾਰਡਰ ਸੀਲ ਕਰਕੇ ਹਰਿਆਣਾ ਸਰਕਾਰ ਨੇ ਬਿਲਕੁਲ ਜਿਹੜਾ ਹੈ ਉਹ ਵੱਖਰਾ ਕਰ ਦਿੱਤਾ ਹੈ। ਤੇ ਜਿਸ ਕਿਸਮ ਦੇ ਹਾਲਾਤ ਖਾਸ ਤੌਰ ਤੇ ਸ਼ੰਭੂ ਬਾਰਡਰ ਤੇ ਬਣੇ ਹੋਏ ਨੇ, ਉਹਨੂੰ ਵੇਖ ਕੇ ਇਉਂ ਲੱਗਦਾ ਜਿਵੇਂ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ। ਇਸ ਕਿਸਮ ਦੀ ਗੱਲ ਜਿਹੜੀ ਹੈ ਉਹ ਨਹੀਂ ਕਰਨੀ ਚਾਹੀਦੀ। ਪੰਜਾਬ ਸਰਕਾਰ ਜਿਹੜੀ ਹੈ ਇਸ ਨੂੰ ਵੀ ਤੁਰੰਤ ਐਕਸ਼ਨ ਦੇ ਵਿੱਚ ਆਉਣਾ ਚਾਹੀਦਾ ਹੈ, ਕਿਉਂਕਿ ਹਰਿਆਣਾ ਸਰਕਾਰ ਵੱਲੋਂ ਪੰਜਾਬ ਦੀ ਧਰਤੀ ਦੇ ਉੱਤੇ ਬੈਠੇ ਕਿਸਾਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਨੇ, ਗੋਲੀਆਂ ਚਲਾਈਆਂ ਗਈਆਂ ਨੇ, ਜਿਹਦੇ ਨਾਲ ਪੰਜਾਬ ਪੁਲਿਸ ਦੇ ਨੌਜਵਾਨ ਵੀ ਜਿਹੜੇ ਹੈ ਉਹ ਜ਼ਖਮੀ ਹੋਏ ਹੈ, ਸੁਣਨ ਵਿੱਚ ਆਇਆ। ਤੇ ਪੰਜਾਬ ਸਰਕਾਰ ਨੂੰ ਪਰਚੇ ਕਰਨੇ ਚਾਹੀਦੇ ਨੇ ਜਿਨ੍ਹਾਂ ਨੇ ਵੀ ਇਸ ਕਿਸਮ ਦੇ ਜਿਹੜੇ ਹੈ ਪੰਜਾਬ ਦੀ ਧਰਤੀ ਦੇ ਉੱਤੇ ਬੈਠੇ ਕਿਸਾਨਾਂ ਦੇ ਉੱਤੇ ਅੰਧਾਧੁੰਦ ਨਕਲੀ ਗੋਲੀਆਂ ਚਲਾਈਆਂ ਨੇ, ਪਲਾਸਟਿਕ ਦੀਆਂ, ਜ਼ਖਮੀ ਕੀਤੇ ਨੇ ਕਿਸਾਨ, ਜਾਂ ਅਥਰੂ ਗੈਸ ਦੇ ਗੋਲੇ ਜਿਹੜੇ ਨੇ ਉਹ ਦਾਗੇ ਨੇ। ਹਰਿਆਣਾ ਸਰਕਾਰ ਨੂੰ ਸੰਜਮ ਤੋਂ ਕੰਮ ਲੈਣਾ ਚਾਹੀਦਾ ਔਰ ਭਾਰਤ ਸਰਕਾਰ ਨੂੰ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਤੇ ਕਿਸਾਨਾਂ ਦੇ ਨਾਲ ਜ਼ਬਰਦਸਤੀ, ਧੱਕਾ ਮੁੱਕੀ, ਅਥਰੂ ਗੈਸ ਦੇ ਗੋਲੇ ਜਾਂ ਜ਼ਖਮੀ ਕਰਨ ਵਾਲੀਆਂ ਜਿਹੜੀਆਂ ਨੇ ਕੁਝੀਆਂ ਹਰਕਤਾਂ ਜਿਹੜੀਆਂ ਨੇ ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ। ਡੈਮੋਕ੍ਰੇਟਿਕ ਕੰਟਰੀ ਹੈ, ਇੱਥੇ ਹਰ ਇੱਕ ਨੂੰ ਸ਼ਾਂਤਮਈ ਢੰਗ ਦੇ ਨਾਲ ਰੋਸ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ ਔਰ ਅਧਿਕਾਰ ਹੋਣਾ ਚਾਹੀਦਾ ਤੇ ਸਰਕਾਰ ਨੂੰ ਜਿਹੜਾ ਹੈ ਡੈਮੋਕ੍ਰੇਟਿਕ ਅਧਿਕਾਰ ਜਿਹੜਾ ਹੈ ਰੋਸ ਪ੍ਰਦਰਸ਼ਨ ਕਰਨ ਦਾ, ਇਹ ਖੋਹਣ ਦਾ ਕੋਈ ਅਧਿਕਾਰ ਨਹੀਂ ਹੈ। ਇਸ ਲਈ ਮੈਂ ਫਿਰ ਕਹਿਣਾ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰੇ, ਦੋਨੇ ਤਰ੍ਹਾਂ ਜਿਹੜੀਆਂ ਉਹ ਮੰਚ ਦੇ ਉੱਤੇ ਬੈਠਣ ਤੇ ਦੋਨੇ ਤਰ੍ਹਾਂ ਜਿਹੜੀਆਂ ਸੰਜਮ ਤੇ ਸੁਹਿਰਦਤਾ ਤੋਂ ਕੰਮ ਲੈਣ, ਤਾਂ ਕਿ ਸਟੇਟ ਦਾ ਮਾਹੌਲ ਜਿਹੜਾ ਹੈ ਉਹ ਸ਼ਾਂਤ ਰਵੇ ਔਰ ਦੇਸ਼ ਦਾ ਮਾਹੌਲ ਵੀ ਜਿਹੜਾ ਸ਼ਾਂਤ ਰਵੇ। ਮੈਂ ਫਿਰ ਇੱਕ ਵਾਰੀ ਇਸ ਦੇ ਜਿਹੜੇ ਕੱਲ੍ਹ ਸ਼ੰਭੂ ਬਾਰਡਰ ਦੇ ਉੱਤੇ ਹਰਿਆਣਾ ਸਰਕਾਰ ਵੱਲੋਂ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਨੇ, ਅਥਰੂ ਗੈਸ ਦੇ ਗੋਲੇ ਸੁੱਟੇ ਨੇ, ਉਹਨਾਂ ਦੀ ਪੁਰਜ਼ੋਰ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ, ਨਿਖੇਧੀ ਕਰਦਾ, ਨਹੀਂ ਹੋਣਾ ਚਾਹੀਦਾ। ਮਹਾਰਾਸ਼ਟਰ ਸਰਕਾਰ ਵੱਲੋਂ ਸਿੱਖਾਂ ਦੇ ਮਾਮਲਿਆਂ ਵਿੱਚ ਦਖਲ ਦਿੰਦਿਆਂ ਸ਼੍ਰੀ ਹਜ਼ੂਰ ਸਾਹਿਬ ਐਕਟ ਵਿੱਚ ਸੋਧ ਕੀਤੀ ਗਈ ਸੀ, ਜਿਸ ਤੇ ਹੁਣ ਸਰਕਾਰ ਨੇ ਆਪਣਾ ਫੈਸਲਾ ਹੋਲਡ ਤੇ ਪਾ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਆਗੂ ਮਨਜੀਤ ਸਿੰਘ ਜੀਕੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਵੱਲੋਂ ਮਹਾਰਾਸ਼ਟਰ ਸਰਕਾਰ ਦੇ ਇਸ ਫੈਸਲੇ ਤੇ ਮੁੜ ਵਿਚਾਰ ਕਰਨ ਲਈ ਪੱਤਰ ਸੌਂਪਿਆ ਗਿਆ ਸੀ ਤੇ ਧਿਆਨ ਦਿਵਾਇਆ ਗਿਆ ਸੀ ਕਿ ਇਸ ਫੈਸਲੇ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਹਨਾਂ ਕਿਹਾ ਕਿ ਇਸ ਤੋਂ ਬਾਅਦ ਮਹਾਰਾਸ਼ਟਰ ਸਰਕਾਰ ਵੱਲੋਂ ਤਖਤ ਸ੍ਰੀ ਹਜ਼ੂਰ ਸਾਹਿਬ ਐਕਟ ਸੋਧ ਮਾਮਲੇ ਵਿੱਚ ਆਪਣੇ ਕਦਮ ਪਿੱਛੇ ਖਿੱਚਣ ਨਾਲ ਸੰਗਤਾਂ ਦੀ ਜਿੱਤ ਹੋਈ ਹੈ। ਫਿਲਹਾਲ ਇਸ ਫੈਸਲੇ ਨੂੰ ਹੋਲਡ ਤੇ ਰੱਖਿਆ ਗਿਆ ਹੈ ਤੇ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਅੱਗੇ ਸਿੱਖ ਮਾਮਲਿਆਂ ਤੇ ਸਿੱਖਾਂ ਤੋਂ ਪਹਿਲ ਦੇ ਆਧਾਰ ਤੇ ਰਾਏ ਲਈ ਜਾਵੇਗੀ। ਪਿਛਲੇ ਕਈ ਦਿਨਾਂ ਤੋਂ ਆਪਾਂ ਸੁਣਦੇ ਪਏ ਸੀਗੇ ਕਿ ਮਹਾਰਾਸ਼ਟਰ ਦੀ ਸਰਕਾਰ ਨੇ ਇੱਕ ਕੈਬਨਿਟ ਦੇ ਵਿੱਚ ਮਤਾ ਪਾਸ ਕੀਤਾ ਔਰ ਡਾਇਰੈਕਟ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆਪਣੇ ਮੈਂਬਰ ਵਧਾ ਕੇ ਤਖਤ ਨਾਂਦੇੜ ਸਾਹਿਬ ਹਜ਼ੂਰ ਸਾਹਿਬ ਦੀ ਕਮੇਟੀ ਦੇ ਉੱਤੇ। ਉਹਦਾ ਪ੍ਰੋਟੈਸਟ ਆਲ ਓਵਰ ਹੋਇਆ ਔਰ ਸਭ ਤੋਂ ਵੱਡਾ ਪ੍ਰੋਟੈਸਟ
ਨਾਂਦੇੜ ਸਾਹਿਬ ਉੱਥੋਂ ਦੇ ਸਿੱਖ ਸਭਾ ਨੇ ਔਰ ਉੱਥੋਂ ਦੀ ਸੰਗਤ ਨੇ ਕੀਤਾ ਔਰ ਪੂਰੇ ਦੁਨੀਆ ਦੇ ਵਿੱਚ ਇਹਦਾ ਪ੍ਰੋਟੈਸਟ ਹੋਇਆ। ਲੇਕਿਨ ਅੱਜ ਮੈਨੂੰ ਜੋ ਹੁਣੇ ਖਬਰ ਮਿਲੀ ਹੈ, ਮੇਰੀ ਆਰਪੀ ਸਿੰਘ ਜੋ ਬੀਜੇਪੀ ਦੇ ਇੱਕ ਸੀਨੀਅਰ ਆਗੂ ਨੇ, ਉਹਨਾਂ ਨਾਲ ਗੱਲ ਹੋਈ ਹੈ। ਉਹਨਾਂ ਦੀ 2 ਦਫਾ ਫਡਨਵੀਸ ਜਿਹੜੇ ਉੱਥੋਂ ਦੇ ਡਿਪਟੀ ਮੁੱਖ ਮੰਤਰੀ ਨੇ ਔਰ ਪਹਿਲੇ ਮੁੱਖ ਮੰਤਰੀ ਰਹੇ ਨੇ, ਉਹਨਾਂ ਨੇ ਆਖਿਆ ਕਿ ਅਸੀਂ ਜਿਹੜਾ ਕੈਬਨਿਟ 'ਚ ਪਾਸ ਕੀਤਾ ਸੀ ਉਸ ਨੂੰ ਹਲੇ ਅਸੈਂਬਲੀ 'ਚ ਨਹੀਂ ਲੈ ਕੇ ਜਾ ਰਹੇ ਤਾਂ ਕਿ ਉਹ ਐਕਟ ਨਾ ਬਣ ਜਾਵੇ। ਅਸੀਂ ਉਸ ਨੂੰ ਹੋਲਡ ਤੇ ਪਾ ਰਹੇ ਹਾਂ ਔਰ ਅੱਗੇ ਤੋਂ ਵੀ ਜਿਹੜੀ ਅਮੈਂਡਮੈਂਟ ਅਗਰ ਕੋਈ ਕਰਨੀ ਹੋਏਗੀ, ਕਿਉਂਕਿ ਇਹ ਪਹਿਲੇ ਹੈਦਰਾਬਾਦ ਸਟੇਟ ਦਾ ਐਕਟ ਸੀਗਾ, ਉਹ ਆਪਣੀ ਸਟੇਟ ਦਾ ਐਕਟ ਬਣਾਉਣਾ ਚਾਹੁੰਦੇ ਨੇ। ਅਗਰ ਕੋਈ ਅੱਗੇ ਤੋਂ ਵੀ ਅਮੈਂਡਮੈਂਟ ਕਰਨੀ ਹੋਏਗੀ ਤੇ ਸਿੱਖਾਂ ਦੀ ਮਰਜ਼ੀ ਔਰ ਸਿੱਖਾਂ ਦੇ ਨਾਲ ਸਲਾਹ ਕਰਕੇ ਕਰਾਂਗੇ। ਮੈਂ ਸਮਝਦਾ ਵਾਂ ਕਿ ਕੌਮ ਨੇ ਜਿਸ ਤਰੀਕੇ ਦਾ ਪਾਰਟੀਆਂ ਤੋਂ ਉੱਤੇ ਉੱਠ ਕੇ ਆਪਸ ਦੇ ਇਖਤਲਾਫਾਂ ਤੋਂ ਉੱਤੇ ਉੱਠ ਕੇ ਜਿਹੜਾ ਇਹ ਪ੍ਰੋਟੈਸਟ ਕੀਤਾ, ਧਾਮੀ ਸਾਹਿਬ ਵੀ ਜਿਹੜੇ ਸੀਗੇ ਉਹ ਸਪੈਸ਼ਲ ਉੱਥੇ ਪਹੁੰਚੇ ਨੇ, ਪ੍ਰਧਾਨ SGPC, ਔਰ ਅਕਾਲੀ ਦਲ ਵੱਲੋਂ ਵੀ ਬਹੁਤ ਵੱਡਾ ਪ੍ਰੋਟੈਸਟ ਹੋਇਆ ਸੀ। ਉਹਦਾ ਨਤੀਜਾ ਕਿ ਸੰਗਤ ਦੀ ਜਿੱਤ ਹੋਈ ਹੈ, ਕੌਮ ਦੀ ਜਿੱਤ ਹੋਈ ਹੈ। ਫਿਲਹਾਲ ਇਹ ਰੁਕ ਗਿਆ ਹੈ। ਝਾਰਖੰਡ ਵਿੱਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਨਿਆਂ ਯਾਤਰਾ ਦਾ ਦੂਜਾ ਪੜਾਅ ਰੱਦ ਕਰ ਦਿੱਤਾ ਗਿਆ ਹੈ। ਪਾਰਟੀ ਦੇ ਇੱਕ ਅਧਿਕਾਰੀ ਨੇ ਜਾਣਕਾਰੀ ਦਿੱਤੀ। ਪਾਰਟੀ ਸੂਤਰਾਂ ਨੇ ਦੱਸਿਆ ਕਿ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਹੈ ਕਿਉਂਕਿ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਕੌਮੀ ਰਾਜਧਾਨੀ ਵਿੱਚ ਕਿਸਾਨ ਅੰਦੋਲਨ ਵਿੱਚ ਹਿੱਸਾ ਲੈਣ ਲਈ ਰਵਾਨਾ ਹੋ ਗਏ ਹਨ। ਗੜਵਾ ਜ਼ਿਲ੍ਹੇ ਦੇ ਰੰਕਾ ਵਿਖੇ ਮਨਰੇਗਾ ਮਜ਼ਦੂਰਾਂ ਨਾਲ ਨਿਰਧਾਰਿਤ ਗੱਲਬਾਤ ਹੁਣ ਸੀਨੀਅਰ ਕਾਂਗਰਸੀ ਨੇਤਾ ਜੈਰਾਮ ਰਮੇਸ਼ ਅਤੇ ਪਾਰਟੀ ਦੇ ਹੋਰ ਨੇਤਾ ਕਰਨਗੇ। ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਛੱਤੀਸਗੜ੍ਹ ਤੋਂ ਰਵਾਨਾ ਹੋਣਾ ਸੀ ਅਤੇ ਸੂਬੇ ਵਿੱਚ ਆਪਣੇ ਦੌਰੇ ਦੇ ਦੂਜੇ ਪੜਾਅ ਲਈ ਗੜਵਾ ਜ਼ਿਲ੍ਹੇ ਦੇ ਰਸਤੇ ਝਾਰਖੰਡ ਵਿੱਚ ਦੁਬਾਰਾ ਦਾਖਲ ਹੋਣਾ ਸੀ। ਕਾਂਗਰਸ ਦੇ ਬੁਲਾਰੇ ਸੋਨਲ ਸ਼ਾਂਤੀ ਨੇ ਦੱਸਿਆ ਕਿ ਮੰਗਲਵਾਰ ਦੇਰ ਰਾਤ ਲਏ ਗਏ ਫੈਸਲੇ ਅਨੁਸਾਰ ਝਾਰਖੰਡ ਵਿੱਚ ਭਾਰਤ ਜੋੜੋ ਨਿਆਂ ਯਾਤਰਾ ਦੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ। ਸ਼ਾਂਤੀ ਨੇ ਕਿਹਾ ਕਿ ਇਸ ਗੱਲ ਦੀ ਸੰਭਾਵਨਾ ਨਹੀਂ ਹੈ ਕਿ ਯਾਤਰਾ ਬਾਅਦ ਵਿੱਚ ਝਾਰਖੰਡ ਵਿੱਚ ਮੁੜ ਸ਼ੁਰੂ ਹੋਵੇਗੀ। ਉਹਨਾਂ ਕਿਹਾ ਕਿ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼, ਝਾਰਖੰਡ ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜੇਸ਼ ਠਾਕੁਰ, ਝਾਰਖੰਡ ਇੰਚਾਰਜ ਗੁਲਾਮ ਅਹਿਮਦ ਮੀਰ, NSUI ਇੰਚਾਰਜ ਕਨਈਆ ਕੁਮਾਰ ਅਤੇ ਪਾਰਟੀ ਦੇ ਹੋਰ ਸੀਨੀਅਰ ਨੇਤਾ ਹੁਣ ਬੁੱਧਵਾਰ ਨੂੰ ਰੰਕਾ ਵਿੱਚ ਮਨਰੇਗਾ ਮਜ਼ਦੂਰਾਂ ਨਾਲ ਨਿਰਧਾਰਿਤ ਗੱਲਬਾਤ ਵਿੱਚ ਹਿੱਸਾ ਲੈਣਗੇ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਵਾਲੇ ਸਨ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਕਿਸਾਨਾਂ ਦੇ ਦਿੱਲੀ ਚਲੋ ਮਾਰਚ ਦੌਰਾਨ ਪੁਲਿਸ ਕਾਰਵਾਈ ਵਿੱਚ ਕਥਿਤ ਤੌਰ ਤੇ ਜ਼ਖਮੀ ਹੋਏ ਇੱਕ ਕਿਸਾਨ ਨਾਲ ਫੋਨ ਤੇ ਗੱਲ ਕੀਤੀ ਅਤੇ ਅੰਦੋਲਨ ਨੂੰ ਆਪਣਾ ਸਮਰਥਨ ਦਿੱਤਾ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਰਾਜਪੁਰਾ ਦੇ ਇੱਕ ਹਸਪਤਾਲ ਦਾ ਦੌਰਾ ਕੀਤਾ, ਜਿੱਥੋਂ ਉਹਨਾਂ ਨੇ ਰਾਹੁਲ ਗਾਂਧੀ ਨੂੰ ਜ਼ਖਮੀ ਕਿਸਾਨ ਗੁਰਮੀਤ ਸਿੰਘ ਨਾਲ ਫੋਨ ਤੇ ਗੱਲ ਕਰਵਾਈ। ਗੁਰਮੀਤ ਸਿੰਘ ਦਾ ਰਾਜਪੁਰਾ ਦੇ ਇੱਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਰਾਹੁਲ ਗਾਂਧੀ ਨੇ ਇਸ ਗੱਲਬਾਤ ਦਾ ਵੀਡੀਓ ਆਪਣੇ WhatsApp ਚੈਨਲ ਤੇ ਸ਼ੇਅਰ ਕੀਤਾ ਹੈ। ਉਹਨਾਂ ਕਿਹਾ, ਮੈਂ ਸਾਬਕਾ ਫੌਜੀ ਗੁਰਮੀਤ ਸਿੰਘ ਜੀ ਨਾਲ ਗੱਲ ਕੀਤੀ ਜੋ ਕਿਸਾਨ ਅੰਦੋਲਨ ਦੌਰਾਨ ਪੁਲਿਸ ਤਸ਼ੱਦਦ ਕਾਰਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ। ਉਹਨਾਂ ਦੀ ਸਿਹਤ ਬਾਰੇ ਪੁੱਛਿਆ ਤੇ ਹੱਕ ਦੀਆਂ ਮੰਗਾਂ ਲਈ ਸ਼ਾਂਤਮਈ ਅੰਦੋਲਨ ਲਈ ਆਪਣਾ ਸਮਰਥਨ ਜ਼ਾਹਰ ਕੀਤਾ। ਰਾਹੁਲ ਗਾਂਧੀ ਨੇ ਕਿਹਾ ਕਿ ਉਹ ਜਵਾਨ ਵੀ ਸਨ ਅਤੇ ਕਿਸਾਨ ਵੀ ਹਨ। ਉਹਨਾਂ ਦੀ ਸ਼ਲਾਘਾ ਕਰਨ ਦੀ ਬਜਾਏ ਮੋਦੀ ਸਰਕਾਰ ਦਾ ਦੇਸ਼ ਦੇ ਰਖਵਾਲੇ ਅਤੇ ਅੰਨਦਾਤਾ ਪ੍ਰਤੀ ਇਹ ਤਾਨਾਸ਼ਾਹੀ ਰਵੱਈਆ ਲੋਕਤੰਤਰ ਨੂੰ ਸ਼ਰਮਸਾਰ ਕਰਦਾ ਹੈ। भैया मैं ना ये आर्मी में थे गुरमीत सिंह, यहाँ इस हॉल में काफ़ी लोग एडमिट हैं और एक गुरमीत सिंह से आपकी बात करवाता हूँ भैया। हेलो, फार्मर है, फार्मर ये फार्मर है, एक्स आर्मी मैन है, फार्मर है, इनसे बात करवाता हूँ भैया। हॉस्पिटल में हूँ। बुलेटिन दे रही है। ये 1 मिनट करें आप। सत श्री अकाल जी। बढ़िया सर। कहाँ चोट लगी आपको? सर मेरे एक आंख में है और दोनों हाथों पे छर्रे लगे हुए हैं गोलियों के सर। अच्छा, हाँ जी। पुलिस वालों ने मारे? पुलिस वालों ने डायरेक्ट गोली हिट की है जी। अच्छा, आंख में तो नहीं लगी ना? आंख में सर डायरेक्ट एक छर्रा लगा हुआ है, बाकी हाथों और दोनों हाथों पे है जी। अरे भाई, आपकी आंख दिख रहा है आपको ठीक से या नहीं, आंख डैमेज हो गई है? नहीं डैमेज तो नहीं है सर, ऊपर जो पलक होती है उसके ऊपर ही चोट है, बाकी आंख का बचाई है। अभी डॉक्टर साहब आए नहीं है, चेकअप होगा अभी। अच्छा है। हाँ जी, बचाई है फिलहाल आंख का जी। अच्छा, तो आपको शरीर पे छर्रे लगे? हाँ जी, हाँ जी सर। कितने लोग घायल हुए वहाँ पे? तकरीबन सर 100 से ज्यादा तो घायल हो चुके हैं, बाकी अभी चल रही लगातार फायरिंग सर। और सीरियस कितने लोग हैं? सीरियस तो सर ज्यादा नहीं है, तकरीबन 3-4 आदमी को ज्यादा चोट है। एक की तो दोनों आंखें डैमेज हो चुकी हैं सर। चंडीगढ़ 30 के करीब। अच्छा। सर मैं 17 साल आर्मी से सर्विस करके रिटायर हूँ। मेरे को मालूम है भी एक भीड़ को या जम्मू कश्मीर में कहीं है उसको भगाने के लिए डायरेक्ट हिट गोली कहाँ पे की जाती है। ये कोई टेराजिन कोई मिलिटेंट नहीं है सर, ये अपने
देश के किसान हैं, बिल्कुल। सुबह की है वो भी डायरेक्ट हवा में चला सकते हैं, हवा में चला से सर, क्यों चलानी है? पैरों को भी चला सकते हैं, डायरेक्ट सिर के ऊपर हिट किया मेरे सर। बिल्कुल गलत है। हाँ जी बस हम आपके साथ हैं, आप घबराइए मत। ठीक है सर। और बहुत बहुत अच्छा आप इस चीज के लिए लड़ रहे हो, बहुत अच्छा है, ये जरूरी है देश के लिए। ठीक है सर। आपने देश के लिए काम किया, पहले किया और अब भी कर रहे हो। पक्का पक्का सर। शाबाश। ओके सर, थैंक यू सर। बेस्ट ऑफ लक। ओके। ਈਡੀ ਨੇ ਦਿੱਲੀ ਆਬਕਾਰੀ ਨੀਤੀ ਮਾਮਲੇ ਵਿੱਚ ਚੱਲ ਰਹੀ ਜਾਂਚ ਵਿੱਚ ਸ਼ਾਮਿਲ ਹੋਣ ਲਈ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਇੱਕ ਤਾਜ਼ਾ ਸੰਮਨ ਜਾਰੀ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਅਰਵਿੰਦ ਕੇਜਰੀਵਾਲ ਨੂੰ 19 ਫਰਵਰੀ ਨੂੰ ਪੁੱਛਗਿੱਛ ਲਈ ਸੱਦਿਆ ਗਿਆ ਹੈ। ਕੇਜਰੀਵਾਲ ਪਹਿਲਾਂ ਹੀ ਕਥਿਤ ਆਬਕਾਰੀ ਨੀਤੀ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਪੁੱਛ ਪੜਤਾਲ ਲਈ ਕੇਂਦਰੀ ਏਜੰਸੀ ਵੱਲੋਂ ਉਹਨਾਂ ਨੂੰ ਜਾਰੀ ਕੀਤੇ ਗਏ 5 ਸੰਮਨ ਮੁਲਤਵੀ ਕਰ ਚੁੱਕੇ ਹਨ। ਈਡੀ ਨੇ ਕੇਜਰੀਵਾਲ ਨੂੰ 2 ਫਰਵਰੀ, 17 ਜਨਵਰੀ, 3 ਜਨਵਰੀ, 21 ਦਸੰਬਰ ਅਤੇ 2 ਨਵੰਬਰ ਨੂੰ ਸੰਮਨ ਭੇਜੇ ਸਨ, ਪਰ ਦਿੱਲੀ ਦੇ ਮੁੱਖ ਮੰਤਰੀ ਪੇਸ਼ ਨਹੀਂ ਹੋਏ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਕਿਹਾ ਕਿ ਕੇਜਰੀਵਾਲ ਨੇ ਈਡੀ ਨੂੰ ਦਿੱਤੇ ਆਪਣੇ ਜਵਾਬ ਵਿੱਚ ਪੁੱਛਿਆ ਹੈ ਕਿ ਜੇਕਰ ਉਹ ਆਬਕਾਰੀ ਨੀਤੀ ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਮੁਲਜ਼ਮ ਨਹੀਂ ਹਨ ਤਾਂ ਫਿਰ ਸੰਮਨ ਕਿਉਂ ਜਾਰੀ ਕੀਤੇ ਗਏ। ਮਾਲਦੀਵ ਨੇ ਵੀਜ਼ਾ ਉਲੰਘਣਾ ਅਤੇ ਨਸ਼ੀਲੇ ਪਦਾਰਥਾਂ ਨਾਲ ਜੁੜੇ ਅਪਰਾਧਾਂ ਦੇ ਦੋਸ਼ ਵਿੱਚ 43 ਭਾਰਤੀਆਂ ਸਮੇਤ 186 ਵਿਦੇਸ਼ੀਆਂ ਨੂੰ ਵਾਪਸ ਭੇਜ ਦਿੱਤਾ ਹੈ। ਇਹ ਜਾਣਕਾਰੀ ਮਾਲੇ ਦੇ ਆਨਲਾਈਨ ਨਿਊਜ਼ ਆਊਟਲੈਟ ਅਤਾਤੂ ਦੀ ਇੱਕ ਨਿਊਜ਼ ਰਿਪੋਰਟ ਵਿੱਚ ਦਿੱਤੀ ਗਈ ਹੈ। ਰਿਪੋਰਟ ਮੁਤਾਬਕ ਡਿਪੋਰਟ ਕੀਤੇ ਗਏ ਲੋਕਾਂ ਦੀ ਸਭ ਤੋਂ ਵੱਡੀ ਗਿਣਤੀ ਬੰਗਲਾਦੇਸ਼ ਤੋਂ ਹੈ। ਘੱਟੋ-ਘੱਟ 83 ਬੰਗਲਾਦੇਸ਼ੀ ਨਾਗਰਿਕਾਂ ਨੂੰ ਵਾਪਸ ਭੇਜਿਆ ਗਿਆ ਹੈ। ਇਸ ਤੋਂ ਬਾਅਦ 43 ਭਾਰਤੀ, 25 ਸ਼੍ਰੀਲੰਕਾਈ ਅਤੇ 8 ਨੇਪਾਲੀ ਨਾਗਰਿਕ ਹਨ। ਉਸ ਦੇ ਦੇਸ਼ ਨਿਕਾਲੇ ਦੀ ਤਾਰੀਖ ਸਪਸ਼ਟ ਨਹੀਂ ਹੈ। ਗ੍ਰਹਿ ਮੰਤਰੀ ਅਲੀ ਇਹੂਸਨ ਨੇ ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਮੰਤਰਾਲਾ ਕਾਨੂੰਨੀ ਗਤੀਵਿਧੀਆਂ ਤੇ ਨਕੇਲ ਕੱਸਣ ਲਈ ਵਿੱਤ ਮੰਤਰਾਲੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰਾਲਾ ਅਜਿਹੀਆਂ ਗਤੀਵਿਧੀਆਂ ਨੂੰ ਰੋਕਣ ਅਤੇ ਉਹਨਾਂ ਦਾ ਸੰਚਾਲਨ ਕਰਨ ਵਾਲੇ ਵਿਦੇਸ਼ੀਆਂ ਨੂੰ ਵਾਪਸ ਭੇਜਣ ਲਈ ਕੰਮ ਕਰ ਰਿਹਾ ਹੈ। ਇਮੀਗ੍ਰੇਸ਼ਨ ਕੰਟਰੋਲਰ ਸ਼ਮਨ ਵਹੀਦ ਨੇ ਕਿਹਾ ਕਿ ਅਪਰਾਧ ਨੂੰ ਅੰਜਾਮ ਦੇਣ ਵਾਲੇ 186 ਵਿਦੇਸ਼ੀਆਂ ਨੂੰ ਮਾਲਦੀਵ ਤੋਂ ਵਾਪਸ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਪਰਾਧਕ ਗਤੀਵਿਧੀਆਂ ਵਿੱਚ ਸ਼ਾਮਲ ਵਿਦੇਸ਼ੀ ਕਾਮਿਆਂ ਦਾ ਪਤਾ ਲਗਾਉਣ ਅਤੇ ਉਹਨਾਂ ਦਾ ਪਤਾ ਲਗਾਉਣ ਦੀ ਮੁਹਿੰਮ ਦੇ ਹਿੱਸੇ ਵਜੋਂ ਇਮੀਗ੍ਰੇਸ਼ਨ ਵਿਭਾਗ ਨੇ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਹੈ ਅਤੇ ਉਹਨਾਂ ਲੋਕਾਂ ਨੂੰ ਡਿਪੋਰਟ ਵੀ ਕਰ ਦਿੱਤਾ ਗਿਆ ਹੈ ਜਿਨ੍ਹਾਂ ਕੋਲ ਜਾਇਜ਼ ਦਸਤਾਵੇਜ਼ ਅਤੇ ਪਾਸਪੋਰਟ ਨਹੀਂ ਸਨ। ਗੁਜਰਾਤ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ 2002 ਦੇ ਦੰਗਿਆਂ ਦੌਰਾਨ ਬਿਲਕਿਸ ਬਾਨੋ ਜਬਰ ਜਨਾਹ ਮਾਮਲੇ ਵਿੱਚ 11 ਦੋਸ਼ੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਨੂੰ ਰੱਦ ਕਰਨ ਦੇ ਆਪਣੇ ਫੈਸਲੇ ਵਿੱਚ ਸੂਬਾ ਸਰਕਾਰ ਵਿਰੁੱਧ ਕੀਤੀਆਂ ਗਈਆਂ ਕੁਝ ਟਿੱਪਣੀਆਂ ਨੂੰ ਹਟਾਉਣ ਦੀ ਮੰਗ ਕੀਤੀ ਹੈ। ਸੁਪਰੀਮ ਕੋਰਟ ਨੇ ਬਿਲਕਿਸ ਬਾਨੋ ਜਬਰ ਜਨਾਹ ਮਾਮਲੇ ਅਤੇ ਉਸ ਦੇ ਪਰਿਵਾਰ ਦੇ 7 ਮੈਂਬਰਾਂ ਦੇ ਕਤਲ ਦੇ 11 ਦੋਸ਼ੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਨੂੰ ਰੱਦ ਕਰਦੇ ਹੋਏ ਗੁਜਰਾਤ ਸਰਕਾਰ ਵਿਰੁੱਧ ਤਿੱਖੀਆਂ ਟਿੱਪਣੀਆਂ ਕੀਤੀਆਂ ਸਨ। ਗੁਜਰਾਤ ਸਰਕਾਰ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਹੈ ਕਿ ਸੁਪਰੀਮ ਕੋਰਟ ਦਾ 8 ਜਨਵਰੀ ਦਾ ਫੈਸਲਾ, ਜਿਸ ਵਿੱਚ ਸੂਬੇ ਨੂੰ ਅਧਿਕਾਰ ਹੜਪਣ ਅਤੇ ਵਿਵੇਕ ਅਧਿਕਾਰ ਦੀ ਦੁਰਵਰਤੋਂ ਦਾ ਦੋਸ਼ੀ ਠਹਿਰਾਇਆ ਗਿਆ ਸੀ, ਗਲਤ ਸੀ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਸੁਪਰੀਮ ਕੋਰਟ ਦੇ ਇੱਕ ਹੋਰ ਤਾਲਮੇਲ ਬੈਂਚ ਨੇ ਮਈ 2022 ਵਿੱਚ ਗੁਜਰਾਤ ਰਾਜ ਨੂੰ ਉਚਿਤ ਸਰਕਾਰ ਕਿਹਾ ਸੀ ਅਤੇ ਰਾਜ ਨੂੰ 1992 ਦੀ ਮੁਆਫੀ ਨੀਤੀ ਦੇ ਅਨੁਸਾਰ ਇੱਕ ਦੋਸ਼ੀ ਦੀ ਮੁਆਫੀ ਦੀ ਅਰਜ਼ੀ ਤੇ ਫੈਸਲਾ ਲੈਣ ਦਾ ਹੁਕਮ ਦਿੱਤਾ ਸੀ। ਸਮੀਖਿਆ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਤਾਲਮੇਲ ਬੈਂਚ ਦੇ 13 ਮਈ 2022 ਦੇ ਫੈਸਲੇ ਵਿਰੁੱਧ ਸਮੀਖਿਆ ਪਟੀਸ਼ਨ ਦਾਇਰ ਨਾ ਕਰਨ ਤੇ ਗੁਜਰਾਤ ਸਰਕਾਰ ਵਿਰੁੱਧ ਅਧਿਕਾਰ ਹੜਪਣ ਦਾ ਕੋਈ ਉਲਟ ਸਿੱਟਾ ਨਹੀਂ ਕੱਢਿਆ ਜਾ ਸਕਦਾ। ਪਟੀਸ਼ਨ ਦੇ ਅਨੁਸਾਰ ਅਦਾਲਤ ਨੇ ਸਖਤ ਟਿੱਪਣੀ ਕੀਤੀ ਕਿ ਗੁਜਰਾਤ ਰਾਜ ਨੇ ਉੱਤਰਦਾਤਾ ਨੰਬਰ 3 ਮੁਲਜ਼ਮ ਨਾਲ ਮਿਲੀਭੁਗਤ ਕੀਤੀ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਇਹ ਟਿੱਪਣੀ ਨਾ ਸਿਰਫ ਅਨੁਚਿਤ ਅਤੇ ਮਾਮਲੇ ਦੇ ਰਿਕਾਰਡਾਂ ਦੇ ਵਿਰੁੱਧ ਹਨ, ਬਲਕਿ ਪਟੀਸ਼ਨਕਰਤਾ ਗੁਜਰਾਤ ਰਾਜ ਬਾਰੇ ਗੰਭੀਰ ਪੱਖਪਾਤ ਵੀ ਪੈਦਾ ਕਰਦੀਆਂ ਹਨ। ਪੰਜਾਬ ਦੇ ਅਧਿਕਾਰੀਆਂ ਨੇ ਹਰਿਆਣਾ ਵੱਲੋਂ ਸ਼ੰਭੂ ਸਰਹੱਦ ਤੇ ਪੰਜਾਬ ਦੇ ਖੇਤਰ ਵਿੱਚ ਅੰਦੋਲਨ ਕਰ ਰਹੇ ਕਿਸਾਨਾਂ ਤੇ ਅਥਰੂ ਗੈਸ ਦੇ ਗੋਲੇ ਛੱਡਣ ਲਈ ਡਰੋਨ ਦੀ ਵਰਤੋਂ ਕਰਨ ਤੇ ਇਤਰਾਜ਼ ਜਤਾਇਆ ਹੈ। ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਾਰੇ ਨੇ ਅੰਬਾਲਾ ਦੇ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖ ਕੇ ਅੰਬਾਲਾ ਨੇੜੇ ਸ਼ੰਭੂ ਸਰਹੱਦ ਤੇ ਪੰਜਾਬ ਦੀ ਹੱਦ ਅੰਦਰ ਆਪਣੇ ਡਰੋਨ ਨਾ ਭੇਜਣ ਲਈ ਕਿਹਾ ਹੈ। ਹਰਿਆਣਾ ਪੁਲਿਸ ਨੇ ਮੰਗਲਵਾਰ ਨੂੰ ਵੱਖ-ਵੱਖ ਮੰਗਾਂ ਨੂੰ ਲੈ ਕੇ ਕੇਂਦਰ ਤੇ ਦਬਾਅ ਬਣਾਉਣ ਲਈ ਦਿੱਲੀ ਵੱਲ ਮਾਰਚ ਕਰਦੇ ਹੋਏ ਕਿਸਾਨਾਂ ਨੂੰ ਰੋਕਣ ਲਈ ਅਥਰੂ ਗੈਸ ਦੇ ਗੋਲੇ ਛੱਡਣ ਲਈ ਡਰੋਨ ਤਾਇਨਾਤ ਕੀਤੇ ਸੀ। ਕਿਸਾਨਾਂ ਨੇ ਦਾਅਵਾ ਕੀਤਾ ਕਿ ਜਦੋਂ ਪੰਜਾਬ ਦੀ ਹੱਦ ਦੇ ਅੰਦਰ ਖੜੇ ਸੀ ਤਾਂ ਡਰੋਨ ਨੇ ਉਹਨਾਂ ਤੇ ਅਥਰੂ ਗੈਸ ਦੇ ਕਈ ਗੋਲੇ ਸੁੱਟੇ। ਡੀਸੀ ਪਟਿਆਲਾ ਨੇ ਸਮਾਚਾਰ ਏਜੰਸੀ ਨੂੰ ਦੱਸਿਆ, ਮੈਂ ਅੰਬਾਲਾ ਦੇ ਡਿਪਟੀ ਕਮਿਸ਼ਨਰ ਨੂੰ ਸਾਡੇ ਖੇਤਰ ਦੇ ਅੰਦਰ ਡਰੋਨ ਨਾ ਭੇਜਣ ਲਈ ਪੱਤਰ ਲਿਖਿਆ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਹੈ ਕਿ ਉਹਨਾਂ ਨੇ ਇਸ ਬਾਰੇ ਅੰਬਾਲਾ ਦੇ ਸੀਨੀਅਰ ਪੁਲਿਸ ਸੁਪਰਡੈਂਟ ਨੂੰ ਵੀ ਸੂਚਿਤ ਕਰ ਦਿੱਤਾ ਹੈ। ਪਾਰੇ ਨੇ ਕਿਹਾ ਕਿ ਅੰਬਾਲਾ ਦੇ ਅਧਿਕਾਰੀਆਂ ਕੋਲ ਮਾਮਲਾ ਉਠਾਏ ਜਾਣ ਤੋਂ ਬਾਅਦ ਉਹਨਾਂ ਨੇ ਹੁਣ ਸਰਹੱਦ ਤੇ ਡਰੋਨ ਦੀ ਵਰਤੋਂ ਤੇ ਪਾਬੰਦੀ ਲਗਾ ਦਿੱਤੀ ਹੈ।
ਕਿਸਾਨਾਂ ਦੇ ਦਿੱਲੀ ਚਲੋ ਮਾਰਚ ਨੂੰ ਲੈ ਕੇ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਨੇ ਅਹਿਮ ਐਲਾਨ ਕੀਤਾ ਹੈ। ਇੱਕ ਨਿੱਜੀ ਚੈਨਲ ਨਾਲ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਜੇਕਰ ਸਰਕਾਰ ਦਾ ਕਿਸਾਨਾਂ ਪ੍ਰਤੀ ਇਹੀ ਰਵੱਈਆ ਰਿਹਾ ਤਾਂ ਮੈਂ ਭੁੱਖ ਹੜਤਾਲ ਉੱਤੇ ਬੈਠਾਂਗਾ। ਇਸ ਦੌਰਾਨ ਉਹਨਾਂ ਨੇ ਮੌਜੂਦਾ ਕਿਸਾਨ ਅੰਦੋਲਨ ਅਤੇ ਸਰਕਾਰ ਦੀ ਪ੍ਰਤੀਕਿਰਿਆ ਬਾਰੇ ਟਿੱਪਣੀ ਕੀਤੀ। ਸੱਤਿਆਪਾਲ ਮਲਿਕ ਨੇ ਕਿਹਾ ਕਿ ਇਸ ਸਮੇਂ ਪੂਰੀ ਦੁਨੀਆ ਵਿੱਚ ਕਿਸਾਨ ਅੰਦੋਲਨ ਚੱਲ ਰਹੇ ਹਨ। ਯੂਰਪ ਦੇ ਕਈ ਦੇਸ਼ਾਂ ਵਿੱਚ ਕਿਸਾਨ ਅੰਦੋਲਨ ਕਰ ਰਹੇ ਹਨ, ਪਰ ਕਿਤੇ ਵੀ ਸਰਕਾਰਾਂ ਉਹ ਸਲੂਕ ਨਹੀਂ ਕਰ ਰਹੀਆਂ ਜੋ ਇੱਥੇ ਹੋ ਰਿਹਾ ਹੈ। ਕੰਡਿਆਲੀਆਂ ਤਾਰਾਂ ਵਿਛਾਈਆਂ ਗਈਆਂ ਹਨ, ਟੋਏ ਪੁੱਟੇ ਜਾ ਰਹੇ ਹਨ। ਉਹਨਾਂ ਕਿਹਾ ਕਿ ਕਿਹੜੀ ਆਫਤ ਆ ਜਾਵੇਗੀ ਜੇ ਕਿਸਾਨ ਆ ਕੇ 10 ਦਿਨ ਬੈਠ ਜਾਣਗੇ। ਜਾਂ ਤਾਂ ਉਹਨਾਂ ਦੀਆਂ ਮੰਗਾਂ ਮੰਨੋ, ਨਹੀਂ ਮੰਨਣੀਆਂ ਤਾਂ ਘੱਟੋ ਘੱਟ ਉਹਨਾਂ ਨੂੰ ਆਪਣੀ ਗੱਲ ਰੱਖਣ ਦੀ ਇਜਾਜ਼ਤ ਦਿਓ। ਸੱਤਿਆਪਾਲ ਮਲਿਕ ਨੇ ਕਿਹਾ ਕਿ ਜੇ ਸਰਕਾਰ ਦਾ ਇਹੀ ਰਵੱਈਆ ਰਿਹਾ ਤਾਂ ਮੈਂ ਗਾਂਧੀ ਸਮਾਧੀ ਜਾਂ ਕਿਤੇ ਹੋਰ ਜਾ ਕੇ ਭੁੱਖ ਹੜਤਾਲ ਕਰਾਂਗਾ ਅਤੇ ਮੈਂ ਆਪਣੇ ਆਪ ਨੂੰ ਇਸ ਅੰਦੋਲਨ ਨਾਲ ਜੋੜਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਾਂਗਾ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨ ਆਪਣੀਆਂ ਮੰਗਾਂ ਤੇ ਕੇਂਦਰ ਨਾਲ ਗੱਲਬਾਤ ਲਈ ਆਉਣ ਵਾਲੇ ਕਿਸੇ ਵੀ ਪੇਸ਼ਕਸ਼ ਤੇ ਵਿਚਾਰ ਕਰਨਗੇ, ਪਰ ਗੱਲਬਾਤ ਲਈ ਸਕਾਰਾਤਮਕ ਮਾਹੌਲ ਬਣਾਇਆ ਜਾਣਾ ਚਾਹੀਦਾ ਹੈ। ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਦੇਣ ਲਈ ਕਾਨੂੰਨ ਬਣਾਉਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਕਿਹਾ ਜਾਂਦਾ ਹੈ ਕਿ ਮੋਦੀ ਦਾ ਦਿਲ ਵੱਡਾ ਹੈ, ਸਾਨੂੰ MSP ਦੀ ਗਾਰੰਟੀ ਦੇਣ ਵਾਲਾ ਕਾਨੂੰਨ ਦਿਓ। ਇਹ ਪੁੱਛੇ ਜਾਂਦੇ ਕਿ ਕੀ ਕਿਸਾਨਾਂ ਨੂੰ ਗੱਲਬਾਤ ਲਈ ਕੋਈ ਸੱਦਾ ਮਿਲਿਆ ਹੈ ਤਾਂ ਉਹਨਾਂ ਕਿਹਾ ਕਿ ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਨੂੰ ਗੱਲਬਾਤ ਲਈ ਸੱਦਾ ਦਿੱਤਾ ਗਿਆ ਹੈ। ਉਹਨਾਂ ਨੇ ਅੰਬਾਲਾ ਨੇੜੇ ਸ਼ੰਭੂ ਸਰਹੱਦ ਤੇ ਪੱਤਰਕਾਰਾਂ ਨੂੰ ਕਿਹਾ, ਅਸੀਂ ਸੱਦੇ ਤੇ ਵਿਚਾਰ ਕਰਾਂਗੇ। ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਨੇ ਮੰਗਲਵਾਰ ਨੂੰ PTI ਨੂੰ ਦੱਸਿਆ ਸੀ ਕਿ MSP ਗਾਰੰਟੀ ਕਾਨੂੰਨ ਸਾਰੇ ਹਿੱਸੇਦਾਰਾਂ ਨਾਲ ਸਲਾਹ ਮਸ਼ਵਰਾ ਕੀਤੇ ਬਿਨਾਂ ਜਲਦਬਾਜ਼ੀ ਵਿੱਚ ਨਹੀਂ ਲਿਆਂਦਾ ਜਾਵੇਗਾ। ਉਹਨਾਂ ਕਿਸਾਨ ਜਥੇਬੰਦੀਆਂ ਨੂੰ ਇਸ ਮੁੱਦੇ ਤੇ ਸਰਕਾਰ ਨਾਲ ਵਿਸ਼ਾ ਕੇਂਦਰਿਤ ਗੱਲਬਾਤ ਕਰਨ ਦਾ ਸੱਦਾ ਦਿੱਤਾ ਸੀ। ਪੰਧੇਰ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਵਿਰੁੱਧ ਪੁਲਿਸ ਕਾਰਵਾਈ ਨੂੰ ਲੈ ਕੇ ਵੀ ਕੇਂਦਰ ਦੀ ਆਲੋਚਨਾ ਕੀਤੀ। ਉਹਨਾਂ ਕਿਹਾ ਕਿ ਕਈ ਕਿਸਾਨ ਜ਼ਖਮੀ ਹੋਏ ਹਨ। ਕਿਸਾਨ ਆਗੂ ਨੇ ਕਿਹਾ ਕਿ ਇਸ ਦੇ ਬਾਵਜੂਦ ਅਸੀਂ ਇਹ ਨਹੀਂ ਕਹਾਂਗੇ ਕਿ ਅਸੀਂ ਗੱਲਬਾਤ ਨਹੀਂ ਕਰਨਾ ਚਾਹੁੰਦੇ, ਪਰ ਸਰਕਾਰ ਨੂੰ ਅਪੀਲ ਕਰਾਂਗੇ ਕਿ ਉਹ ਸਕਾਰਾਤਮਕ ਮਾਹੌਲ ਬਣਾਉਣ ਲਈ ਇਹ ਸਭ ਬੰਦ ਕਰੇ। ਅਸੀਂ ਗੱਲਬਾਤ ਲਈ ਕੱਲ੍ਹ ਵੀ ਤਿਆਰ ਸੀ ਅਤੇ ਅੱਜ ਵੀ ਤਿਆਰ ਹਾਂ। ਪ੍ਰਦਰਸ਼ਨਕਾਰੀਆਂ ਨੇ ਦਾਅਵਾ ਕੀਤਾ ਕਿ ਪੁਲਿਸ ਨੇ ਬੁੱਧਵਾਰ ਸਵੇਰੇ ਅੰਬਾਲਾ ਨੇੜੇ ਸ਼ੰਭੂ ਬਾਰਡਰ ਨੇੜੇ ਇਕੱਠੇ ਹੋਏ ਕਿਸਾਨਾਂ ਤੇ ਅਥਰੂ ਗੈਸ ਦੇ ਗੋਲੇ ਛੱਡੇ। ਹਰਿਆਣਾ ਵਿੱਚ ਮੰਗਲਵਾਰ ਨੂੰ 2 ਸਰਹੱਦੀ ਚੌਂਕੀਆਂ ਤੇ ਕਿਸਾਨਾਂ ਦੀ ਰਾਜ ਪੁਲਿਸ ਨਾਲ ਝੜਪ ਹੋ ਗਈ ਸੀ ਅਤੇ ਬੈਰੀਕੇਡ ਤੋੜਨ ਦੀ ਕੋਸ਼ਿਸ਼ ਦੌਰਾਨ ਉਹਨਾਂ ਨੂੰ ਕੌਮੀ ਰਾਜਧਾਨੀ ਵੱਲ ਮਾਰਚ ਕਰਨ ਤੋਂ ਰੋਕਣ ਲਈ ਅਥਰੂ ਗੈਸ ਦੇ ਗੋਲੇ ਅਤੇ ਪਾਣੀ ਦੀਆਂ ਤੋਪਾਂ ਦਾ ਇਸਤੇਮਾਲ ਕੀਤਾ ਗਿਆ ਸੀ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਵਧ ਰਹੀਆਂ ਹਨ। ਇਸ ਬਾਰੇ ਪੁੱਛੇ ਜਾਣ ਤੇ ਪੰਧੇਰ ਨੇ ਕਿਹਾ ਕਿ ਕਿਸਾਨਾਂ ਦੀ ਸਿਰਫ ਇੱਕ ਹੀ ਮੰਗ ਹੈ। ਕਿਸਾਨ ਆਗੂ ਨੇ ਕਿਹਾ ਕਿ ਸਰਕਾਰ ਨਾ ਤਾਂ ਉਹਨਾਂ ਦੀ ਮੰਗ ਮੰਨ ਰਹੀ ਹੈ ਅਤੇ ਨਾ ਹੀ ਉਹਨਾਂ ਨੂੰ ਆਪਣੀ ਮੰਗ ਰੱਖਣ ਲਈ ਦਿੱਲੀ ਵੱਲ ਮਾਰਚ ਕਰਨ ਦੀ ਇਜਾਜ਼ਤ ਹੀ ਦੇ ਰਹੀ ਹੈ। ਦੱਸ ਦਈਏ ਕਿ ਠਾਕੁਰ ਨੇ ਮੰਗਲਵਾਰ ਨੂੰ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਅਪੀਲ ਕੀਤੀ ਸੀ ਕਿ ਉਹ ਆਪਣੀਆਂ ਮੰਗਾਂ ਤੇ ਸਰਕਾਰ ਨਾਲ ਮੁੜ ਗੱਲਬਾਤ ਕਰਨ ਅਤੇ ਕਿਹਾ ਕਿ ਹਿੰਸਾ ਤੇ ਬੇਰਹਿਮੀ ਨਾਲ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੈ। ਕਿਸਾਨ ਆਗੂ ਨੇ ਕਿਹਾ ਕਿ ਉਹਨਾਂ ਦੇ ਵਿਰੋਧ ਪ੍ਰਦਰਸ਼ਨ ਦਾ ਮਕਸਦ ਉਹਨਾਂ ਦੀਆਂ ਮੰਗਾਂ ਮਨਵਾਉਣਾ ਹੈ। ਪੰਧੇਰ ਨੇ ਕਿਹਾ ਕਿ ਉਹਨਾਂ ਨੂੰ ਖੱਬੇ ਪੱਖੀ, ਕਾਂਗਰਸ ਪੱਖੀ ਅਤੇ ਪੰਜਾਬ ਸਰਕਾਰ ਕਿਹਾ ਜਾ ਰਿਹਾ ਹੈ, ਪਰ ਅਜਿਹਾ ਕੁਝ ਨਹੀਂ ਹੈ। ਅਸੀਂ ਦੇਸ਼ ਦੇ ਕਿਸਾਨ ਅਤੇ ਖੇਤ ਮਜ਼ਦੂਰ ਹਾਂ ਜੋ ਆਪਣੇ ਹੱਕਾਂ ਲਈ ਲੜ ਰਹੇ ਹਾਂ। ਇਸ ਕਰਕੇ ਉਹ ਲੇਟ ਆ ਸਕੇ ਨੇ ਤੇ ਨਵੀਂ ਜਿਹੜੀ ਅਸੀਂ ਕੋਈ ਗੱਲ ਕਰ ਪਾਉਣੀ ਸੀ ਉਹ ਤਾਂ ਸੰਭਵ ਨਹੀਂ ਹੈਗੀ। ਉਹਨਾਂ ਦੇ ਆਇਆ ਉਹ ਆਪਣੇ ਫੋਰਮ ਨਾਲ ਗੱਲ ਕਰ ਰਹੇ, ਅਸੀਂ ਗੱਲ ਕਰ ਲਈ ਆ। ਆਪਾਂ ਦੋਹਰੇ ਤੁਹਾਨੂੰ ਕਾਲ ਕਰ ਲਾਂਗੇ, ਠੀਕ ਹੈ ਜੀ। ਉਹਦੇ ਵਿੱਚ ਸਾਰੀ ਕਲੀਅਰ ਕਰਾਂਗੇ। ਪਰ ਜਿਹੜੀ ਜਾਣਕਾਰੀ ਮੈਨੂੰ ਉਹਨਾਂ ਨੇ ਮੁਹੱਈਆ ਕਰਾਈ, ਇੱਕ ਤਾਂ ਜਿਹੜੇ ਜ਼ਖਮੀ ਆ, ਜਿਹੜੇ ਇੱਥੇ ਪਟਿਆਲੇ ਦੇ ਵਿੱਚ MLR ਉਹਨਾਂ ਦੀ ਕੱਟੀ ਉਹ 60 ਨੇ, ਉਵੇਂ ਇਹਦੇ ਨੂੰ ਜ਼ਿਆਦਾ ਬੰਦੇ ਹਸਪਤਾਲਾਂ 'ਚ ਦਾਖਲ ਹੀ ਨਹੀਂ ਹੋਏ ਹੈਗੇ ਜਿਨ੍ਹਾਂ ਦੇ ਸੱਟਾਂ ਹੈਗੀਆਂ ਵਾ। ਉਹਨਾਂ ਨੂੰ ਕਿਹਾ ਵੀ ਸਰਕਾਰੀ ਕਰਾਓ, ਜ਼ਿਆਦਾ ਨੇ ਜ਼ਖਮੀ ਛੋਟੀਆਂ ਮੋਟੀਆਂ ਸੱਟਾਂ ਵਾਲੇ। 30 ਜਿਹੜਾ ਖਨੌਰੀ ਬਾਰਡਰ ਆ ਉਹਦੇ ਤੇ 30 ਬੰਦਿਆਂ ਦੇ ਜ਼ਖਮੀ ਹੋਣ ਦੀਆਂ ਖਬਰਾਂ ਨੇ ਜਿਹੜੀ ਮੈਨੂੰ ਹੁਣ ਜਾਣਕਾਰੀ ਮਿਲੀ ਆ। ਔਰ ਇੱਥੇ ਤਾਂ ਪੁਲਿਸ ਨੇ ਅੱਗੇ ਆ ਕੇ ਲਾਠੀ ਚਾਰਜ ਨਹੀਂ ਕੀਤਾ, ਉੱਥੇ ਅੱਗੇ ਆ ਕੇ ਪੁਲਿਸ ਨੇ ਲਾਠੀ ਚਾਰਜ ਵੀ ਕੀਤਾ ਵਾ। ਤਾਂ ਬੰਦਿਆਂ ਦੀਆਂ ਲੱਤਾਂ ਵੀ ਟੁੱਟੀਆਂ ਹੈਗੀਆਂ। BKJU ਕ੍ਰਾਂਤੀਕਾਰੀ ਦਾ ਸਿੰਘ ਆ ਜਿਹਦੀ ਲੱਤ ਟੁੱਟੀ ਹੈਗੀ ਆ। ਸਾਡੇ ਵੀ ਗੰਭੀਰ ਬੰਦੇ ਆ ਜਿਹੜੇ ਹਸਪਤਾਲ 'ਚ ਪਏ ਹੋਏ ਆ, ਠੀਕ ਆ। ਇੱਕ ਨੂੰ ਪਲਸਤਰ ਲੱਗਾ ਵਾ, ਇੱਕ ਦਾ ਆਪਰੇਟ ਹੋਇਆ ਹੈਗਾ। ਬਲਦੇਵ ਸਿੰਘ ਜੀ ਬੱਗਾ ਨੇ ਮੇਰੇ ਕੋਲ ਆਪਰੇਟ ਹੋਇਆ ਤੇ ਮਸਾਣੀਆਂ ਸਾਹਿਬ ਨੇ ਜਿਹੜੀ ਲੱਤ ਨੂੰ ਪਲਸਤਰ ਲੱਗਾ ਹੋਇਆ। ਤੇ ਹੌਲੀ ਹੌਲੀ ਅਸੀਂ ਹੁਣ ਸਾਰੇ ਨਾਮ ਹੀ ਲੱਭ ਰਹੇ ਆ, ਸਾਰਾ ਤਲਾਸ਼ ਰਹੇ ਆ ਵੀ ਕਿੱਦਾਂ ਜ਼ਖਮੀ ਹੋਏ ਨੇ, ਕੀ ਕੁਲ ਹੋਇਆ। ਮੈਂ ਜਿਹੜੀ ਤੁਹਾਨੂੰ ਦੱਸਣਾ ਚਾਹਾਂਗਾ ਵੀ ਦੇਖੋ ਜਿਹੜੀਆਂ ਬੁਲਟਸ ਵਰਤੀਆਂ ਗਈਆਂ ਨੇ, ਇੱਕ ਤਾਂ ਆਹ ਵਰਤਿਆ ਜਾ ਰਿਹਾ ਤੁਹਾਡੇ ਸਾਹਮਣੇ, ਇਹ ਦੇਖ ਲਓ। ਦੂਸਰਾ ਹੈਗਾ ਇਹ ਫੌਜੀਆਂ ਦੀ ਟੈਕਨੀਕ ਮੁਤਾਬਕ ਇਹ ਸਾਡੇ ਤੇ ਵਰਤਿਆ ਨਹੀਂ ਜਾ ਸਕਦਾ, ਵੀ ਹੈਵੀ ਤਾਕਤ ਦੀ ਵਰਤੋਂ ਕਰ ਰਹੀ ਆ ਸਰਕਾਰ। ਔਰ ਤੁਹਾਡੇ ਮੀਡੀਆ 'ਚ ਜਿਹੜੀ ਗੱਲ ਆਉਂਦੀ ਆ ਵੀ ਪੁਲਿਸ ਨਹੀਂ ਹੈ, ਅਗਲੇ ਬੰਨੇ ਅਰਧ ਸੈਨਿਕ ਫੋਰਸ ਨੇ, BSF
TRPF ਆ, ਉਹਨਾਂ ਨੇ ਮੋਰਚਾ ਸਾਂਭਿਆ। ਪਹਿਲੀ ਵਾਰ ਹੋਊਗਾ ਵੀ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਤੇ ਅਰਧ ਸੈਨਿਕ ਫੋਰਸ ਅਟੈਕ ਕਰ ਰਹੀਆਂ ਨੇ, ਇੰਨਾ ਜ਼ਬਰ ਢਾਇਆ ਜਾ ਰਿਹਾ। ਔਰ ਤੁਹਾਨੂੰ ਮੈਂ ਦੱਸਾਂ ਵੀ ਉਹਨਾਂ ਨੇ ਬੁਲਟਾਂ ਕਿਹੜੀਆਂ ਵਰਤੀਆਂ ਨੇ। ਇਹ ਤੋਂ ਕਹਾਂ ਆਹ ਰਬੜ ਵਾਲੀ ਗੋਲੀ ਜਿਹੜੀ ਆ ਉਹ ਚਲਾਈ ਵਰਤੋਂ ਕੀਤੀ ਜਾ ਰਹੀ ਉਹਨਾਂ ਦੀ। ਇਹ ਤੋਂ ਕਹਾਂ ਆਹ ਰਬੜ ਦੀਆਂ ਗੋਲੀਆਂ ਵਾ ਜਿਹੜੀਆਂ ਜਿਨ੍ਹਾਂ ਦੀ ਵਰਤੋਂ ਹੁੰਦੀ ਹੈਗੀ ਆ, ਇੱਕ ਤਾਂ ਇਹ ਵੀ ਹੈਗੇ ਆ। ਔਰ ਇਹ ਤੋਂ ਕਹਾਂ ਜਿਹੜੀ ਵੱਡੀ ਖਤਰੇ ਵਾਲੀ ਗੱਲ ਹੈਗੀ ਆ ਵੀ ਜਿਵੇਂ ਕਿਸੇ ਦੂਜੇ ਮੁਲਕ ਦੇ ਉੱਤੇ ਅਟੈਕ ਕਰੀਦਾ ਵਾ, ਉਹਦੇ ਵਾਂਗ ਜਿਹੜੇ SLR ਤੇ ਫਾਇਰ ਨੇ ਉਹਦੇ ਖੋਲ ਮਿਲੇ ਸਾਨੂੰ ਚੱਲੇ ਹੋਏ ਨੇ, ਉਹ ਵੀ ਕੀਤੇ ਗਏ। ਸਾਡੇ ਦੇਸ਼ ਦੇ ਵਿੱਚ ਜਿਹੜੀ SLR ਆ, ਠੀਕ ਆ ਜੀ, ਉਹ ਵੀ ਕਿੱਥੇ ਨਿਕਲ ਗਏ? ਅੰਗਰੇਜ਼ ਤੁਹਾਡੇ ਕੋਲ ਸੀ, ਮੈਂ ਭਾਈ ਥੱਲੇ ਸੁੱਟ ਲਏ। ਅੱਗੇ ਵਿਚਾਰ ਕਰਦਾ, ਹਾਂਜੀ ਅੱਗੇ ਵਿਚਾਰ ਕਰਦਾ, ਅਸੀਂ ਦੇਖੇ। ਠੀਕ ਆ, ਮੈਂ ਉਦੋਂ ਵੀ ਦਿਖਾਇਆ। ਉਹ ਆਪ ਹੈਗੇ ਬਈ, ਆਹ SLR ਦੇ ਖੋਲ ਆ ਜਿਹੜੇ ਚੱਲੇ ਹੋਏ ਆ, ਜਿਹੜੇ ਸਾਡੇ ਤੇ ਵਰਤੋਂ ਕੀਤੀ ਗਈ ਆ। ਤਾਂ ਮਤਲਬ ਪੂਰੀ ਤਰ੍ਹਾਂ ਮੋਦੀ ਸਰਕਾਰ ਤਾਕਤ ਦੀ ਵਰਤੋਂ ਕਰ ਰਹੀ ਆ। ਮੈਂ ਫਿਰ ਗੱਲ ਸਾਫ਼ ਕਰ ਦੇਵਾਂ, ਸਾਡੇ ਜਿਹੜੇ ਅੰਦੋਲਨ ਦਾ ਮਨੋਰਥ ਆਪਣੀਆਂ ਮੰਗਾਂ ਮਨਾਉਣੀਆਂ ਔਰ ਸਰਕਾਰ ਨਾਲ ਬਹਿ ਕੇ ਗੱਲਬਾਤ ਦਾ ਨਿਬੇੜਾ ਕਰਨਾ। ਮਕਸਦ ਹੈਗਾ MSP ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਓ। ਮਕਸਦ ਹੈਗਾ C2 50% ਫਾਰਮੂਲੇ ਅਨੁਸਾਰ ਫਸਲਾਂ ਦੇ ਭਾਅ ਦਿਓ। ਮਕਸਦ ਇਹ ਹੈਗਾ ਵੀ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰੋ। ਬਿਜਲੀ ਬਿੱਲ ਜਿਹੜਾ ਨਿੱਜੀਕਰਨ ਦੀ ਨੀਤੀ ਉਹਨੂੰ ਵਾਪਸ ਲਓ। ਪੋਲੂਸ਼ਨ ਐਕਟ ਦੇ ਵਿੱਚੋਂ ਜਿਹੜਾ ਵਾ ਉਹ ਬਾਹਰ ਕੱਢੋ ਖੇਤੀ ਨੂੰ, ਠੀਕ ਹੈ। ਨਰੇਗਾ 200 ਦਿਨ ਚਲਾਓ ਔਰ ਉਹਦੇ ਵਿੱਚ ਜਿਹੜਾ 700 ਰੁਪਇਆ ਦਿਹਾੜੀ ਦਿਓ। ਸੰਵਿਧਾਨ ਦੀ 5ਵੀਂ ਸੂਚੀ ਆਦੀਵਾਸੀਆਂ ਵਾਸਤੇ ਉਹ ਲਾਗੂ ਕਰੋ। ਇਹ ਮੰਗਾਂ ਸਾਡੇ ਲਈ ਕੀ ਨੇ? ਜਿਹੜੀ ਪਰਸੈਪਸ਼ਨ ਬਣਾਈ ਜਾ ਰਹੀ ਆ ਸਾਡੇ ਲਈ ਵੀ ਇਹ ਸਾਡੀ ਦਿੱਲੀ ਜਾਣਾ ਅਣਖ ਦਾ ਸਵਾਲ ਨਹੀਂ ਹੈ। ਅਸੀਂ ਸਰਕਾਰ ਨਾਲ ਟਕਰਾਅ ਪੈਦਾ ਕਰਨ ਲਈ ਨਹੀਂ ਆਏ ਹੋਏ ਵੀ ਬੈਰੀਕੇਡ ਤੋੜਨੇ ਸਾਡਾ ਅਣਖ ਦਾ ਸਵਾਲ ਆ। ਦੋ ਕੰਮ, ਜਾਂ ਸਰਕਾਰ ਬਹਿ ਕੇ ਸਾਡੀਆਂ ਮੰਗਾਂ ਮੰਨ ਲਵੇ ਜਾਂ ਇਸ ਜਮਹੂਰੀਅਤ ਦੇ ਵਿੱਚ ਸਾਨੂੰ ਦਿੱਲੀ ਜਾਣ ਦਾ ਹੱਕ ਦੇ ਦੇਵੇ ਵੀ ਇੱਥੇ ਆ ਕੇ ਆਪਦੀ ਗੱਲ ਕਰ ਲਓ। ਹੁਣ ਦੋਵੇਂ ਚੀਜ਼ਾਂ ਨਹੀਂ ਗੱਲ ਸਰਕਾਰ ਕਰ ਰਹੀ, ਨਾ ਸਾਡੀਆਂ ਮੰਗਾਂ ਮੰਨ ਰਹੀ ਆ ਨਾ ਦੂਜੀਆਂ। ਜਿਹੜਾ ਕੱਲ ਅੱਜ ਮੈਂ ਅਨੁਰਾਜ ਠਾਕੁਰ ਜੀ ਦਾ ਬਿਆਨ ਦੇਖ ਰਿਹਾ ਵੀ ਉਨਕਾ ਮੰਗ ਕਹਿ ਰਹੇ ਵੀ ਉਹਨਾਂ ਦੇ ਮੰਗ ਪੱਤਰ ਵੱਧਦਾ ਜਾ ਰਿਹਾ। ਮੈਂ ਕੋਈ ਹਿੰਦੀ ਰਿਪੀਟ ਕਰ ਦੂੰ, ਉਹ ਠੀਕ ਨਹੀਂ ਹੈ। ਅਸੀਂ ਪਹਿਲੇ ਦਿਨੋਂ ਜਿਹੜਾ ਮੰਗ ਪੱਤਰ ਭੇਜਿਆ ਉਹੀ ਸਾਡਾ ਮੰਗ ਪੱਤਰ ਹੈਗਾ। ਹੁਣ ਇਹ ਕੇਂਦਰ ਸਰਕਾਰ ਤੈਅ ਕਰੂਗੀ ਵੀ ਕਿਹੜੀ ਮੰਗ ਅਸੀਂ ਲਿਖ ਕੇ ਘੱਲੀਏ ਤੇ ਕਿਹੜੀ ਨਾ ਘੱਲੀਏ। ਜਿਵੇਂ ਨੈਸ਼ਨਲ ਮੀਡੀਆ ਤੇ ਸਾਨੂੰ ਫੇਰ ਖਾਲਿਸਤਾਨ ਦਾ ਟੈਗ ਲਾਉਣ ਦਾ ਯਤਨ ਹੋ ਰਿਹਾ, ਇਹ ਠੀਕ ਨਹੀਂ ਹੈਗਾ ਦੇਸ਼ ਦੇ ਕਿਸਾਨ ਮਜ਼ਦੂਰ ਵਾਸਤੇ। 4 ਟੈਗ ਆ ਗਏ ਆ। ਪਹਿਲੋਂ ਤਾਂ ਕਹਿੰਦੇ ਜੀ ਇਹ ਪ੍ਰੋ ਲੈਫਟ ਹੋਣਗੇ, ਇੱਕ ਟੈਗ ਹੈਗਾ। ਫਿਰ ਕਹਿੰਦੇ ਜੀ ਪ੍ਰੋ ਕਾਂਗਰਸ ਹੋਣਗੇ, ਦੂਜਾ ਟੈਗ ਹੈਗਾ। ਫਿਰ ਕਹਿੰਦੇ ਜੀ ਪੰਜਾਬ ਦੀ ਸਰਕਾਰ ਇਹਨਾਂ ਨੂੰ ਹਮਾਇਤ ਕਰ ਰਹੀ ਆ। ਕਿਸਾਨਾਂ ਦੇ ਦਿੱਲੀ ਚਲੋ ਮਾਰਚ ਵਿਚਾਲੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਜਲੰਧਰ ਵਿਖੇ ਹੰਗਾਮੀ ਮੀਟਿੰਗ ਕੀਤੀ ਗਈ। ਇਸ ਮਗਰੋਂ ਸੰਯੁਕਤ ਕਿਸਾਨ ਮੋਰਚੇ ਨੇ ਵੱਡਾ ਐਲਾਨ ਕਰਦਿਆਂ ਭਲਕੇ 15 ਫਰਵਰੀ ਨੂੰ 3 ਘੰਟਿਆਂ ਲਈ ਪੰਜਾਬ ਦੇ ਸਾਰੇ ਟੋਲ ਪਲਾਜ਼ੇ ਫ੍ਰੀ ਕਰਨ ਦਾ ਐਲਾਨ ਕੀਤਾ ਹੈ। ਪੰਜਾਬ ਵਿੱਚ ਭਲਕੇ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਸਾਰੇ ਟੋਲ ਪਲਾਜ਼ੇ ਫ੍ਰੀ ਕੀਤੇ ਜਾਣਗੇ। ਇਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਵੱਲੋਂ 16 ਫਰਵਰੀ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ 16 ਤਰੀਕ ਦਾ ਪ੍ਰੋਗਰਾਮ ਤੈਅ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਦਾ ਵਤੀਰਾ ਨਾ ਬਦਲਿਆ ਤਾਂ 18 ਤਰੀਕ ਨੂੰ ਲੁਧਿਆਣਾ ਵਿੱਚ ਮੁੜ ਮੀਟਿੰਗ ਕਰਕੇ ਸੰਘਰਸ਼ ਦੀ ਅਗਲੀ ਰਣਨੀਤੀ ਉਲੀਕੀ ਜਾਵੇਗੀ। ਮੀਟਿੰਗ ਦੌਰਾਨ ਮੋਰਚੇ ਵੱਲੋਂ ਪ੍ਰਦਰਸ਼ਨਕਾਰੀ ਕਿਸਾਨਾਂ ਪ੍ਰਤੀ ਕੇਂਦਰ ਸਰਕਾਰ ਦੇ ਰਵੱਈਏ ਦੀ ਸਖਤ ਨਿਖੇਧੀ ਕੀਤੀ ਗਈ। ਉਹਨਾਂ ਕਿਹਾ ਕਿ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਜਾਇਜ਼ ਹਨ, ਇਸ ਲਈ ਇਹਨਾਂ ਨੂੰ ਜਲਦ ਪੂਰਾ ਕੀਤਾ ਜਾਵੇ। ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਕੀਤੀ ਗਈ ਇਸ ਮੀਟਿੰਗ ਵਿੱਚ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ, ਬਲਵੀਰ ਸਿੰਘ ਰਾਜੇਵਾਲ ਸਮੇਤ ਕਈ ਕਿਸਾਨੀ ਆਗੂ ਸ਼ਾਮਿਲ ਹੋਏ ਹਨ। ਮੈਂ ਜੋਗਿੰਦਰ ਸਿੰਘ ਉਗਰਾਹਾਂ, ਸੂਬਾ ਪ੍ਰਧਾਨ ਭਾਰਤੀ ਕਿਸਾਨ ਏਕਤਾ ਉਗਰਾਹਾਂ। ਅੱਜ ਅਸੀਂ ਪੰਜਾਬ ਦੇ ਆਗੂਆਂ ਦੀ, ਸਟੇਟ ਦੇ ਆਗੂਆਂ ਦੀ ਮੀਟਿੰਗ ਕੀਤੀ ਹੈ। ਜਿਹੜਾ 13 ਤਰੀਕ ਨੂੰ ਗੈਰ ਰਾਜਨੀਤਿਕ ਸੰਯੁਕਤ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਦਿੱਲੀ ਜਾਣ ਦੇ ਪ੍ਰੋਗਰਾਮ ਲਿਖਿਆ ਸੀ, ਉਹਦੇ 'ਚ ਸਰਕਾਰ ਨੇ ਰੋਕਾਂ ਲਾ ਕੇ ਉਹਨਾਂ ਨੂੰ ਜਾਣ ਨਹੀਂ ਦਿੱਤਾ ਤੇ ਉਹਨਾਂ ਤੇ ਅਥਰੂ ਗੈਸ ਦੇ ਗੋਲੇ ਕਿਸਾਨਾਂ ਤੇ ਸਿੱਟੇ ਨੇ। ਇਸ ਘਟਨਾ ਦੀ ਅਸੀਂ ਨਿਖੇਧੀ ਕਰਦੇ ਹਾਂ। ਜਿਹੜੀਆਂ ਦਿੱਲੀ ਮੋਰਚੇ ਦੇ ਮੰਗਾਂ ਤੇ ਕਿਸਾਨ ਅੰਦੋਲਨ ਕਰ ਰਹੇ ਨੇ, ਸੰਯੁਕਤ ਮੋਰਚਾ ਅੰਦੋਲਨ ਕਰ ਰਿਹਾ ਹੈ,
ਤੇ ਸਾਰੀਆਂ ਜਥੇਬੰਦੀਆਂ ਤੇ ਅੰਦੋਲਨ ਕਰ ਰਹੀਆਂ ਨੇ, ਉਹ ਮੰਗਾਂ ਦੀ ਅਸੀਂ ਸਮਰਥਨ ਕਰਦੇ ਹਾਂ। ਉਹਦੇ ਵਿੱਚ ਵਿਸ਼ਵ ਭਾਰਤ ਸੰਸਥਾ ਦੇ ਭਾਰਤ ਬਾਹਰ ਆਵੇ, ਕਿਸਾਨਾਂ ਦਾ ਸਾਰਾ ਕਰਜ਼ਾ ਖਤਮ ਕਰੇ, ਲੇਖਮਪੂਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੀ ਮੰਗ ਤੇ MSP ਦਾ ਗਾਰੰਟੀ ਕਾਨੂੰਨ ਬਣਾਉਣ ਦੀ ਮੰਗ, ਸ਼ਹੀਦ ਹੋਏ ਜਿਹੜੇ ਕਿਸਾਨ ਨੇ ਮੋਰਚੇ ਦੇ ਵਿੱਚ ਉਹਨਾਂ ਨੂੰ ਕੰਪੋਸੇਸ਼ਨ ਦੇਣ ਦੀ ਜਿਹੜੀ ਗੱਲ ਹੈ, ਤੇ ਸਵਾਮੀਨਾਥਨ ਦੀਆਂ ਰਿਪੋਰਟਾਂ ਲਾਗੂ ਕਰਕੇ ਕਿਸਾਨੀ ਧੰਦੇ ਨੂੰ ਮੁਨਾਫੇ ਬਣਾਉਣ ਦੀ ਗੱਲ, ਇਹ ਮੰਗਾਂ ਕਿਸਾਨ ਮੋਰਚੇ ਦੀਆਂ ਮੰਗਾਂ ਨੇ। ਇਹਦੇ ਰੋਸ ਵਿੱਚ ਕਿ ਸਰਕਾਰ ਨੇ ਇਹਨਾਂ ਜਾਇਜ਼ ਮੰਗਾਂ ਤੇ ਲੜਦਿਆਂ ਦੇ ਅਥਰੂ ਗੈਸ ਦੇ ਗੋਲੇ ਸਿੱਟੇ ਨੇ ਤੇ ਰੋਕਾਂ ਲਾ ਕੇ ਰੋਕਿਆ। ਇਹਦੇ ਰੋਸ ਵਜੋਂ ਅਸੀਂ 15 ਤਰੀਕ ਨੂੰ ਕੱਲ੍ਹ ਨੂੰ ਯਾਨੀ 12 ਤੋਂ 4 ਵਜੇ ਤੱਕ ਰੇਲਾਂ ਰੋਕਣ ਦਾ ਪ੍ਰੋਗਰਾਮ ਬਣਾਇਆ ਤੇ ਸਾਰੇ ਕਿਸਾਨ ਭਰਾਵਾਂ ਨੂੰ ਉਹਦੇ ਵਿੱਚ ਸ਼ਾਮਲ ਹੋਣ ਦੀ ਬੇਨਤੀ ਕਰਦਾ। ਕਿਸਾਨਾਂ ਦੀ ਹਰਿਆਣਾ ਸਰਕਾਰ ਵੱਲੋਂ ਕੀਤੀ ਗਈ ਤਸ਼ੱਦਦ ਤੇ ਪੰਜਾਬ ਦੇ ਲੀਡਰਾਂ ਨੇ ਚੁੱਪੀ ਤੋੜੀ ਹੈ। ਹਾਲਾਂਕਿ ਆਮ ਆਦਮੀ ਪਾਰਟੀ ਦਾ ਹਜੇ ਕੋਈ ਬਿਆਨ ਨਹੀਂ ਆਇਆ, ਪਰ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਹਰਿਆਣਾ ਪ੍ਰਸ਼ਾਸਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਮੈਂ ਮੰਗ ਕਰਦਾ ਹਾਂ ਕਿ ਭਗਵੰਤ ਮਾਨ ਪੰਜਾਬ ਵਿੱਚ ਘੁਸਪੈਠ ਕਰਕੇ ਕੱਲ੍ਹ ਕਿਸਾਨਾਂ ਨੂੰ ਜ਼ਖਮੀ ਕਰਨ ਵਾਲੇ ਹਰਿਆਣਾ ਦੇ ਪੁਲਿਸ ਅਧਿਕਾਰੀਆਂ ਤੇ ਤੁਰੰਤ ਪਰਚਾ ਦਰਜ ਕਰੇ। ਉਹਨਾਂ ਕਿਹਾ ਕਿ ਕਿਸਾਨਾਂ ਦਾ ਹੱਕ ਹੈ ਦਿੱਲੀ ਜਾ ਕੇ ਆਪਣੀ ਗੱਲ ਰੱਖਣ ਦਾ ਤੇ ਹਰਿਆਣਾ ਸਰਕਾਰ ਕਿਸਾਨਾਂ ਨੂੰ ਰੋਕ ਕੇ ਉਹਨਾਂ ਤੇ ਹਮਲੇ ਕਰ ਰਹੀ ਹੈ ਤੇ ਪੰਜਾਬ ਸਰਕਾਰ ਇਸ ਤੇ ਬਿਲਕੁਲ ਚੁੱਪ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਪੰਜਾਬ ਦੇ ਕਿਸਾਨਾਂ ਦੀ ਸੁਰੱਖਿਆ ਦਾ ਧਿਆਨ ਰੱਖਣਾ ਚਾਹੀਦਾ ਹੈ ਤੇ ਹਰਿਆਣਾ ਪ੍ਰਸ਼ਾਸਨ ਦੀ ਇਸ ਕਾਰਵਾਈ ਲਈ ਉਹਨਾਂ ਖਿਲਾਫ ਪਰਚੇ ਦਰਜ ਹੋਣੇ ਚਾਹੀਦੇ ਹਨ। ਕੱਲ ਅਤਿਆਚਾਰ ਜੋ ਜ਼ੁਲਮ ਢਾਇਆ ਗਿਆ ਬੀਜੇਪੀ ਦੀ ਸਰਕਾਰ ਕੇਂਦਰ ਔਰ ਹਰਿਆਣੇ ਦੇ ਵੱਲੋਂ ਪੰਜਾਬ ਦੇ ਬਾਰਡਰ ਸ਼ੰਭੂ ਬਾਰਡਰ ਤੇ ਸ਼ਾਂਤਮਈ ਢੰਗ ਨਾਲ ਦਿੱਲੀ ਨੂੰ ਵੱਧ ਰਹੇ ਕਿਸਾਨਾਂ ਦੇ ਉੱਤੇ ਇਸ਼ੂ ਅੱਜ ਦਾ ਇਹ ਆ ਕਿ ਜਿਹੜਾ ਜੋ ਕੁਝ ਹਰਿਆਣਾ ਪੁਲਿਸ ਨੇ ਕੱਲ ਜਿਹੜਾ ਬੈਰੀਕੇਡਿੰਗ ਕੀਤੀ ਸੀ ਉਹ ਸਾਡਾ ਏਰੀਆ ਵਾ। ਘੱਗਰ ਦਰਿਆ ਜਿਹੜਾ ਹੈ ਉਹ ਪੰਜਾਬ ਦਾ ਦਰਿਆ ਵਾ ਔਰ ਉਹਦੇ ਜਿਹੜਾ ਬ੍ਰਿਜ ਹੈਗਾ ਉਹਦੇ ਸੈਂਟਰ 'ਚ ਆਣ ਕੇ ਹਰਿਆਣਾ ਪੁਲਿਸ ਨੂੰ ਕੋਈ ਅਧਿਕਾਰ ਨਹੀਂਗਾ ਕਿ ਉਹ ਆਣ ਕੇ ਬੈਰੀਕੇਡਿੰਗ ਕਰੇ, ਕੰਡੇ ਵਾਲੀ ਤਾਰਾਂ ਲਾਉਣ ਔਰ ਉੱਥੇ ਸਾਰੀ ਪੁਲਿਸ ਫੋਰਸ ਇੱਥੇ ਲੈ ਆਉਣ। ਇਹਦਾ ਮਤਲਬ ਹਰਿਆਣਾ ਪੁਲਿਸ ਕੱਲ ਸਾਡੇ ਪੰਜਾਬ ਦੇ ਵਿੱਚ ਆਣ ਕੇ ਖੜ ਗਈ ਸੀਗੀ ਔਰ ਉੱਥੋਂ ਫਿਰ ਉਹਨਾਂ ਨੇ ਡਰੋਨ ਰਾਹੀਂ ਕਿਸਾਨਾਂ ਦੇ ਉੱਤੇ ਜਿਹੜੇ ਸੀਗੇ ਉਹ ਬੇਤਹਾਸ਼ਾ ਜਿਹੜੀ ਸ਼ੈਲਿੰਗ ਕੀਤੀ, ਮਤਲਬ ਟੇਅਰ ਗੈਸ ਸ਼ੈਲਿੰਗ ਕੀਤੀ, ਸਾਰਾ ਦਿਨ ਚੱਲਦੀ ਰਹੀ ਆ। ਕਿਉਂਕਿ ਮੈਂ ਜਦੋਂ ਗਿਆ ਬਿਲਕੁਲ ਐਨ ਫਰੰਟ ਤੇ ਮੌਕੇ ਤੇ ਉੱਥੇ ਸਾਹ ਲੈਣਾ ਔਖਾ ਸੀਗਾ, ਅੱਖਾਂ ਪਾਣੀ ਮਤਲਬ ਇੰਨਾ ਜ਼ਿਆਦਾ ਅੱਖਾਂ ਨੂੰ ਟਰਬਲ ਕਰਦਾ ਸੀ, ਇਚਿੰਗ ਹੁੰਦੀ ਸੀਗੀ। ਔਰ ਫਿਰ ਉੱਥੋਂ ਦੀ ਇਹਨਾਂ ਨੇ ਹਰਿਆਣਾ ਪੁਲਿਸ ਨੇ ਪੰਜਾਬ ਦੀ ਧਰਤੀ ਵਿੱਚ ਖੜ ਕੇ ਸਾਡੇ ਕਿਸਾਨ ਜਿਹੜੇ ਨਿਹੱਤੇ ਸੀ, ਜਿਹੜੇ ਬਿਲਕੁਲ ਸ਼ਾਂਤਮਈ ਢੰਗ ਦੇ ਨਾਲ ਉਹਨਾਂ ਨੇ ਪ੍ਰੋਗਰਾਮ ਆਪਣਾ ਉਲੀਕਿਆ ਸੀ, ਉਹਨਾਂ ਦੇ ਕਈ ਤਰ੍ਹਾਂ ਦੀਆਂ ਗੋਲੀਆਂ ਮਾਰੀਆਂ, ਵੈਦਰ ਇਟ ਵਾਸ ਰਬਰ ਬੁਲੇਟਸ ਔਰ ਇਟ ਵਾਸ ਸਮ ਅਦਰ ਸ਼ੈਲ, ਜਿਹੜੇ ਖੋਲ ਵੀ ਦਿਖਾਏ ਹੋਏ ਉੱਥੇ ਲੋਕਾਂ ਨੇ, ਕਿਸਾਨਾਂ ਨੇ। ਉਹਦੇ ਨਾਲ ਬਹੁਤ ਇੰਜਰੀਜ਼ ਹੋਈਆਂ ਨੇ, ਬਹੁਤ ਸਾਰੀਆਂ ਮਤਲਬ ਜ਼ਿਆਦਾ ਸੱਟਾਂ ਵੱਜੀਆਂ ਨੇ ਕਿਸਾਨਾਂ ਦੇ, ਈਵਨ ਪੱਤਰਕਾਰਾਂ ਦੇ। ਇੱਕ ਪੱਤਰਕਾਰ ਮੇਰਾ ਬੜਾ ਅਜ਼ੀਜ਼ ਦੋਸਤ ਆ ਨੀਲ ਭਲਿੰਦਰ ਸਿੰਘ, ਉਸ ਦੇ ਮੇਰੇ ਖਿਆਲ ਇੱਥੇ ਅੱਖ ਦੇ ਉੱਤੇ ਬਿਲਕੁਲ ਅੱਖ ਬਚ ਗਈ ਉਹਦੇ 5 ਕੇ 6 ਟਾਂਕੇ ਲੱਗੇ ਨੇ, ਐਡਾ ਗਹਿਰਾ ਉਹਦਾ ਵੂੰਡ ਹੈਗਾ ਇਨਸਾਈਡ ਡੀਪ। ਜਿਹੜੀ ਉਸਦੇ ਜੋ ਵੀ ਚੀਜ਼ ਮਾਰੀ ਗਈ ਪੁਲਿਸ ਵੱਲੋਂ, ਇਟ ਵਾਸ ਵੈਰੀ ਵੈਰੀ ਹਰਟਫੁਲ ਐਂਡ ਵੈਰੀ ਪਾਵਰਫੁਲ। ਇਸ ਤਰ੍ਹਾਂ ਨਾਲ ਆਲਮੋਸਟ 100 ਦੇ ਕਰੀਬ ਸਾਡੇ ਜਿਹੜੇ ਕਿਸਾਨ ਨੌਜਵਾਨ ਜਿਹੜੇ ਉਸ ਮੋਰਚੇ 'ਚ ਗਏ ਸੀ, ਜਿਹੜੇ ਤਾਂ ਵਿਚਾਰੇ ਉਹਨਾਂ ਕੋਲ ਹੈ ਹੀ ਨਹੀਂ ਸੀਗਾ, ਤੇ ਉਹਨਾਂ ਦੇ ਬੇਲੋੜਾ ਜਿਹੜਾ ਅਨਲਿਸ਼ ਕੀਤਾ ਗਿਆ ਸਟੇਟ ਪਾਵਰ ਵੱਲੋਂ, ਜਿਹੜਾ ਜ਼ੁਲਮ ਢਾਇਆ ਗਿਆ ਵਾ, ਉਹਦੇ ਕਰਕੇ 100 ਦੇ ਕਰੀਬ ਜ਼ਖਮੀ ਹੋਏ ਨੇ। ਹੁਣ ਭਗਵੰਤ ਮਾਨ ਤੇ ਕੇਜਰੀਵਾਲ ਲਫ਼ਜ਼ਾਂ ਨਾਲ ਕਹਿੰਦੇ ਨੇ ਕਿ ਅਸੀਂ ਪੰਜਾਬ ਕੇ ਅੰਦੋਲਨ ਕੇ ਸਾਥ ਹੈ, ਹਮ ਅਸੀਂ ਪੰਜਾਬ ਦੇ ਕਿਸਾਨਾਂ ਦੀ ਮਦਦ ਕਰਾਂਗੇ, ਪਰ ਹੁਣ ਐਕਸ਼ਨ ਦਾ ਵੇਲਾ ਵਾ। ਕੀ ਭਗਵੰਤ ਮਾਨ ਜਿਹੜੀ ਹਰਿਆਣਾ ਨੇ ਆਣ ਕੇ ਸਾਡੇ 'ਚ ਇੰਟਰੂਜਨ ਕੀਤੀ ਆ, ਜਿਹੜਾ ਸਾਡੇ ਹਮਲਾ ਜਿਹਾ ਕੀਤਾ ਇੱਕ ਕਿਸਮ ਦਾ ਤੇ ਕਿਸਾਨਾਂ ਨੂੰ ਇੰਜਰ ਕੀਤਾ, ਉਹਨਾਂ ਦੇ ਸਾਰਿਆਂ ਦੇ ਕੋਲ ਮੈਡੀਕਲ ਰਿਪੋਰਟਸ ਨੇ, MLR ਕਹਿੰਦੇ ਨੇ ਉਹਨੂੰ ਮੈਡੀਕਲ ਟਰਮਸ ਦੇ ਵਿੱਚ, ਉਹ ਸਾਰੇ ਬਹੁਤ ਸਾਰੇ ਹਸਪਤਾਲਾਂ 'ਚ ਦਰਜ ਦਾਖਲ ਆ। ਤੁਸੀਂ ਦੇਖ ਲਿਆ ਸੋਸ਼ਲ ਮੀਡੀਆ ਉੱਤੇ ਸਾਰੀਆਂ ਇੰਜਰੀਜ਼ ਤੁਸੀਂ ਦੇਖ ਲਈਆਂ, ਸਭ ਨੇ ਦਿਖਾਤਾ ਕਿ ਕਿਹੜੇ ਕਿੱਥੇ ਸੱਟਾਂ ਲੱਗੀਆਂ ਨੇ। ਕੱਲ ਇੱਕ ਮੇਰੇ ਨਾਲ ਜਿਹੜਾ ਜਦੋਂ ਮੈਂ ਟਰੈਕਟਰ ਤੇ ਚੜਿਆ ਹੋਇਆ ਸੀਗਾ ਤੇ ਮੈਨੂੰ ਇੱਕ ਨੌਜਵਾਨ ਕਿਸਾਨ ਆਇਆ, ਉਹਨੇ ਇੱਕ ਪਰਨਾ ਸੀ ਉਹਦੇ ਕੋਲ, ਉਹਦੇ ਸਿਰ 'ਚ ਬਹੁਤ ਸੱਟ ਲੱਗੀ, ਉਸਨੇ ਪਰਨਾ ਨਿਚੋੜ ਕੇ ਪਰਨੇ 'ਚ ਖੂਨ ਡਿੱਗ ਰਿਹਾ ਸੀਗਾ ਥੱਲੇ। ਇਹਦਾ ਕੌਣ ਹਿਸਾਬ ਲਊਗਾ ਜੀ? ਔਰ ਭਗਵੰਤ ਮਾਨ ਨੂੰ ਮੈਂ ਕਹਿਣਾ ਚਾਹੁੰਦਾ ਕਿ ਇੱਧਰ ਉੱਧਰ ਪਰਚੇ ਮਿੰਟੋ ਮਿੰਟੀ ਕਰਦਾ ਆਪੋਜੀਸ਼ਨ ਤੇ ਖੱਬੇ ਸੱਜੇ ਆਪਣੇ ਵਿਰੋਧੀਆਂ ਤੇ, ਹੁਣ ਪਰਚੇ ਕਰਨ ਦਾ ਟਾਈਮ ਹੈਗਾ। ਸ਼ੰਭੂ ਪੁਲਿਸ ਸਟੇਸ਼ਨ ਵਿੱਚ ਬੈਰੀਅਰ ਤੇ ਜਿਹੜਾ ਪੁਲਿਸ ਸਟੇਸ਼ਨ ਲੱਗਦਾ, ਨੀਅਰੈਸਟ ਪੁਲਿਸ ਸਟੇਸ਼ਨ, ਉੱਥੇ ਹਰਿਆਣਾ ਦੇ ਪੁਲਿਸ ਆਫਸਰਸ, ਇਫ ਨੀਡ ਵੀ ਸਿਵਲ ਆਫਸਰਸ, ਜਿਨ੍ਹਾਂ ਲੋਕਾਂ ਨੇ ਉੱਥੇ ਫਾਇਰਿੰਗ ਦੇ ਹੁਕਮ ਦਿੱਤੇ ਤੇ ਅਕਸਰ ਮੈਜਿਸਟ੍ਰੇਟ, ਕਿਸੇ SDM ਨੇ, ਕਿਸੇ ਤਹਿਸੀਲਦਾਰ ਦੇ ਹੁਕਮ ਲੱਗਦੇ ਨੇ, ਐਗਜ਼ੈਕਟਿਵ ਮੈਜਿਸਟ੍ਰੇਟ ਹੁੰਦਾ ਜਿਹੜਾ ਹੁਕਮ ਦਿੰਦਾ ਕਿ ਚਲਾ ਦਿਓ
ਟੇਅਰ ਗੈਸ ਚਲਾ ਦਿਓ, ਗੋਲੀਆਂ ਰਬੜ ਦੀਆਂ ਆ ਚਲਾ ਦਿਓ, ਦੂਜੀਆਂ ਗੋਲੀਆਂ, ਉਹਦੇ ਨਾਲ ਸਾਡਾ ਇੱਕ ਬਹੁਤ ਵੱਡਾ ਨੁਕਸਾਨ ਹੋਇਆ ਵਾ। ਔਰ ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਕਿ ਘੱਗਰ ਦਰਿਆ ਸਾਡਾ ਵਾ, ਪੁਲ ਸਾਡਾ ਵਾ, ਐ ਤਾਂ ਕੱਲ ਨੂੰ ਹਰਿਆਣੇ ਦੀ ਪੁਲਿਸ ਪੰਜਾਬ ਦੇ ਵਿੱਚੋਂ ਜਿਹਨੂੰ ਮਰਜ਼ੀ ਚੱਕ ਕੇ ਲੈ ਜਾਇਆ ਕਰੂਗੀ ਜੇ ਅੱਜ ਆਪਾਂ ਨਹੀਂ ਰੋਕਾਂਗੇ ਉਹਨਾਂ ਨੂੰ। ਨਾਲੇ ਇੱਥੇ ਇਮਤਿਹਾਨ ਦੀ ਘੜੀ ਆ ਕੇਜਰੀਵਾਲ ਔਰ ਭਗਵੰਤ ਮਾਨ ਦੀ। ਡੂ ਦੇ ਸਟੈਂਡ ਵਿਦ ਪੰਜਾਬ? ਡੂ ਦੇ ਸਟੈਂਡ ਵਿਦ ਦ ਫਾਰਮਰਸ ਆਫ ਪੰਜਾਬ? ਡੂ ਦੇ ਸਟੈਂਡ ਵਿਦ ਦ ਯੂਥ ਆਫ ਪੰਜਾਬ? ਔਰ ਵਿਲ ਦੇ ਸਟੈਂਡ ਵਿਦ ਦ ਆਫਿਸਰਸ ਔਰ ਪੁਲਿਸ ਆਫਿਸਰਸ ਆਫ ਹਰਿਆਣਾ? ਨੌਜਵਾਨ ਆਗੂ ਲੱਖਾ ਸਿੰਘ ਸਿਧਾਣਾ ਅੱਜ ਖਨੌਰੀ ਬਾਰਡਰ ਤੇ ਪਹੁੰਚੇ ਤੇ ਨੌਜਵਾਨਾਂ ਨੂੰ ਉਤਸ਼ਾਹਿਤ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ ਸਭ ਨਾਲ ਮਿਲ ਕੇ ਚੱਲਣ ਨਾਲ ਹੀ ਮੋਰਚੇ ਫਤਿਹ ਹੁੰਦੇ ਹਨ। ਇਸ ਲਈ ਜੋ ਵੀਰ ਹੁਣ ਵੀ ਆਪਣੇ ਘਰਾਂ ਵਿੱਚ ਬੈਠੇ ਹਨ ਉਹ ਵੀ ਇਸ ਸੰਘਰਸ਼ ਦਾ ਹਿੱਸਾ ਬਣੋ। ਉਹਨਾਂ ਕਿਹਾ ਕਿ ਬੀਜੇਪੀ ਸਰਕਾਰ ਹੁਣ ਇਹ ਕੁਝ ਕਰ ਰਹੀ ਹੈ ਤਾਂ ਸੋਚੋ ਕਿ ਜੇਕਰ ਦੁਬਾਰਾ ਇਹੀ ਸਰਕਾਰ ਬਣੀ ਤਾਂ ਕੀ ਕੁਝ ਕਰੂਗੀ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਆਉਣ ਵਾਲੇ ਸਮੇਂ ਵਿੱਚ ਅਜਿਹੇ ਕਾਨੂੰਨ ਲੈ ਕੇ ਆਵੇਗੀ ਜਿਸ ਕਾਰਨ ਤੁਹਾਡੇ ਤੋਂ ਤੁਹਾਡੀਆਂ ਜ਼ਮੀਨਾਂ, ਤੁਹਾਡੇ ਰੁਜ਼ਗਾਰ ਬਿਲਕੁਲ ਖੋਹ ਲਏ ਜਾਣਗੇ। ਉਹਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕੇਵਲ ਕਾਰਪੋਰੇਟ ਘਰਾਣਿਆਂ ਦੀ ਸਕੀ ਹੈ। ਕਿਸਾਨਾਂ, ਮਜ਼ਦੂਰਾਂ ਬਾਰੇ ਨਾ ਸਰਕਾਰ ਨੇ ਕਦੇ ਸੋਚਿਆ ਹੈ ਤੇ ਨਾ ਹੀ ਉਮੀਦ ਹੈ। ਉਹਨਾਂ ਕਿਹਾ ਕਿ ਹੁਣ ਇਹ ਸੰਘਰਸ਼ ਸ਼ੁਰੂ ਹੋ ਗਿਆ ਹੈ ਤੇ ਜੇਕਰ ਸਾਰੇ ਇਕੱਠੇ ਮਿਲ ਕੇ ਇਸ ਵਿੱਚ ਆਪਣਾ ਯੋਗਦਾਨ ਪਾਵਾਂਗੇ ਤਾਂ ਆਉਣ ਵਾਲੇ ਕੱਲ ਨੂੰ ਸੁਧਾਰ ਲਵਾਂਗੇ, ਨਹੀਂ ਬਾਅਦ ਵਿੱਚ ਪਛਤਾਵੇ ਬਿਨਾਂ ਕੁਝ ਨਹੀਂ ਬਚਣਾ। ਵਾਹਿਗੁਰੂ ਜੀ ਕੀ ਫਤਿਹ। ਮੋਰਚਾ ਚੜ੍ਹਦੀ ਕਲਾ 'ਚ। ਬਸ ਇੱਕੋ ਅਪੀਲ ਆ ਤੁਹਾਨੂੰ ਕਿ ਬਾਈ ਘਰਾਂ 'ਚ ਨਾ ਹੁਣ ਬੈਠੋ। ਸਾਡੀਆਂ ਆਉਣ ਵਾਲੀਆਂ ਨਸਲਾਂ ਸਾਡੀ ਹੋਣ, ਸਾਡੇ ਭਵਿੱਖ ਦਾ ਸਵਾਲ ਹੈ। ਇਹ ਲੜਾਈ ਕੋਈ ਇਕੱਲੇ MSP ਦੀ ਨਹੀਂ ਆ, ਇਕੱਲੇ ਕਿਸਾਨਾਂ ਦੀ ਨਹੀਂ ਆ। ਜਿਸ ਤਰੀਕੇ ਨਾਲ ਨਵੀਆਂ ਨੀਤੀਆਂ ਆ ਰਹੀਆਂ ਨੇ, ਨਵੇਂ ਕਾਨੂੰਨ ਆ ਰਹੇ ਨੇ, ਨਿਊ ਵਰਲਡ ਆਰਡਰ ਆ ਰਹੇ ਨੇ, ਜਿਹਦੇ ਤਹਿਤ ਤੁਹਾਡੀਆਂ ਜ਼ਮੀਨਾਂ, ਤੁਹਾਡੇ ਪਾਣੀ, ਤੁਹਾਡਾ ਰੁਜ਼ਗਾਰ ਕੁੱਲ ਖੋਹਿਆ ਜਾਣਾ, ਤੁਹਾਡੇ ਕੁਦਰਤੀ ਵਸੀਲੇ ਤਬਾਹ ਹੋਣੇ ਨੇ, ਤੁਹਾਡੀਆਂ ਬੋਲੀਆਂ, ਤੁਹਾਡੇ ਇਤਿਹਾਸ ਨੇ ਮਰਨਾ। ਬਾਈ ਬਹੁਤ ਵੱਡਾ ਸਵਾਲ ਸਾਡੀ ਹੋਂਦ ਤੇ ਆ ਕੇ ਖੜਾ ਹੋ ਗਿਆ। ਸੋ ਜੇ ਹੁਣ ਵੀ ਬਾਈ ਘਰਾਂ 'ਚ ਬੈਠੇ ਰਹੇ ਨਾ, ਫਿਰ ਮਗਰੋਂ ਅੱਖਾਂ 'ਚ ਘਸੁੰਨ ਦੇ ਕੇ ਰੋਣ ਦਾ ਕੋਈ ਫਾਇਦਾ ਨਹੀਂ, ਕਿਉਂਕਿ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਕੱਲਾ ਪੰਜਾਬ ਹਰਿਆਣਾ ਨਹੀਂ, ਪੂਰਾ ਯੂਰਪ, ਪੂਰਾ ਉੱਤਰੀ ਅਮਰੀਕਾ, ਦੱਖਣੀ ਅਫਰੀਕਾ ਦੇ ਜਿਹੜੇ ਕਈ ਦੇਸ਼ ਨੇ, ਉਹ ਵੀ ਇਹ ਲੜਾਈ ਜਿਹੜੀ ਲੜ ਰਹੇ ਨੇ ਨਿਊ ਵਰਲਡ ਆਰਡਰ ਦੇ ਖਿਲਾਫ। ਜੋ ਨੀਤੀਆਂ, ਖਾਣਾ ਪੀਣਾ, ਪਹਿਨਣਾ, ਇੱਥੋਂ ਤੱਕ ਯਾਰ ਤੁਹਾਡੇ ਸਾਹ ਤੁਸੀਂ ਕਿੰਨੇ ਗਿਣਵੇਂ ਲੈਣੇ ਆ, ਇਹ ਵੀ ਉਹ ਤੈਅ ਕਰਨਗੇ। ਪੂਰੀ ਮਨੁੱਖਤਾ ਨੂੰ ਗੁਲਾਮ ਕਰਨ ਦੀਆਂ ਨੀਤੀਆਂ ਨੇ ਜਿਹੜੀਆਂ, ਇਹ ਬਈ ਉਹ ਨੀਤੀਆਂ ਨੇ। ਸੰਭਲ ਜੋ, ਸਮਝ ਜੋ, ਛੱਡ ਦੋ ਹੀ ਫਲਾਨੀ ਜਥੇਬੰਦੀ ਨੇ, ਅਸੀਂ ਫਲਾਨੇ ਆ, ਤੁਸੀਂ ਦੇਖੀ ਜੰਨੋ ਘਰਾਂ 'ਚ ਬੈਠੇ। ਬਾਈ ਅੱਜ ਬਹੁਤ ਜੱਦੋਜਹਿਦ ਹੋਈ, ਕੱਲ ਤੋਂ ਲੈ ਕੇ ਹੋ ਰਹੀ ਆ। ਆਪਣੇ ਬੰਦੇ ਫੱਟੜ ਹੋ ਰਹੇ ਨੇ, 100-150 ਬੰਦਾ ਆਪਣਾ ਉਧਰ ਫੱਟੜ ਹੋਇਆ, ਜ਼ਖਮੀ ਹੋਇਆ ਸ਼ੰਭੂ ਵਾਲੇ ਪਾਸੇ, ਅੱਜ 100-150 ਇੱਧਰ ਹੋਇਆ ਖਨੌਰੀ ਵਾਲੇ ਪਾਸੇ। ਮੁੰਡਿਆਂ ਦੇ ਸਿੱਧੀਆਂ ਗੋਲੀਆਂ ਮਾਰਦੇ ਨੇ, ਉਹ ਪੱਟਾਂ 'ਚ ਗੋਲੀਆਂ ਮਾਰੀਆਂ, ਛਾਤੀ 'ਚ, ਬਾਹਾਂ 'ਚ ਲੱਗੀਆਂ, ਸਿਰ ਪਾੜੇ, ਲੱਤਾਂ ਤੋੜਤੀਆਂ। ਕੱਲ 2 ਨੌਜਵਾਨਾਂ ਦੀ ਕੁੱਟ ਕੇ ਇਹਨਾਂ ਨੇ। ਪਰ ਯਾਰ ਜੇ ਆਪਾਂ ਅੱਜ ਵੀ ਇਹ ਸੋਚੀਏ ਵੀ ਨਹੀਂ ਇੱਥੇ ਕੋਈ ਹੋਰ ਲੜ ਰਿਹਾ, ਹੁਣ ਇੱਥੇ ਬਹੁਤ ਵੱਡੀ ਘਾਟ ਪਈ ਇਹ ਪੈ ਰਹੀ ਹੈ। ਧਿਆਨ ਦਿਓ, ਇੱਥੇ ਸਾਨੂੰ ਘਾਟ ਪੈ ਰਹੀ ਹੈ। ਸਾਡੇ ਕੋਲੇ ਬਾਈ JCBਆਂ, ਪੋਕ ਲੈਣਾ ਚਾਹੀਦੀਆਂ ਨੇ। ਪੋਕ ਲੈਣ ਤੋਂ ਬਿਨਾਂ ਇਹ ਮਸਲਾ ਹੱਲ ਨਹੀਂ ਹੋ ਰਿਹਾ। ਟਰੈਕਟਰਾਂ ਦਾ ਫੌ ਨਹੀਂ ਪੈਂਦਾ, ਅਥਰੂ ਗੈਸ ਮਾਰਦੇ, ਅੰਬਰੋਂ ਰਬੜ ਦੀਆਂ ਗੋਲੀਆਂ ਵੀ ਚਲਾਉਂਦੇ ਆ, ਬਸ ਦੂਜੀਆਂ ਗਿਲਟ ਜਿਹੜੀਆਂ ਹੈਗੀਆਂ ਉਹਦੀਆਂ ਗੋਲੀਆਂ ਵੀ ਚਲਾਉਂਦੇ ਆ। ਹੁਣ ਆਪਾਂ ਨੂੰ ਲੋੜ ਆ ਬਾਈ, ਜਿੰਨਾ ਭਰਾਵਾਂ ਕੋਲੇ ਪੋਕ ਲੈਣ ਮਸ਼ੀਨਾਂ ਹੈਗੀਆਂ ਨੇ, ਉਹਨਾਂ ਨੂੰ ਬੇਨਤੀ ਆ, ਅਪੀਲ ਆ ਕਿ ਬਾਈ ਆਹ ਮਿਲੀ ਆ ਕਿਸੇ ਭਰਾ ਕੋਲੋਂ JCB ਮਿਲੀ ਆ, ਪਰ JCB ਪਤਾ ਨਹੀਂ ਉੱਥੇ ਲਿਜਾਵਾਂਗੇ। JCB ਕਈ ਵਾਰੀ ਆਇਆ ਹੁੰਦਾ ਟਾਇਰ 'ਚ ਗੋਲੀ ਮਾਰ ਕੇ ਵੀ ਪੈਂਚਰ ਕਰ ਦੇਣਗੇ, ਇਹਨੇ ਗਾਹਾਂ ਫੇਰ ਤੁਰਨਾ। ਕਿਉਂਕਿ ਲੰਮੀਆਂ ਉੱਚੀਆਂ ਕੰਧਾਂ ਕੱਢੀਆਂ ਹੋਈਆਂ ਨੇ, ਬਹੁਤ ਸਖਤ ਪ੍ਰਬੰਧ ਕੀਤੇ ਹੋਏ ਨੇ। ਤੇ ਮੇਰਾ ਵੀਰ ਤੁਹਾਨੂੰ ਅਪੀਲ ਆ, ਜਿੰਨਾ ਭਰਾਵਾਂ ਕੋਲੇ ਪੋਕ ਲੈਣ ਮਸ਼ੀਨਾਂ ਹੈਗੀਆਂ ਨੇ, ਉਹ ਸਾਡਾ ਮੇਰਾ ਵੀਰ ਸਾਥ ਦੇਣ। ਵੱਧ ਤੋਂ ਵੱਧ ਇੱਥੇ ਕੱਲ ਨੂੰ ਪੋਕ ਲੈਣ ਮਸ਼ੀਨਾਂ ਤੇ ਜਿਹੜੇ ਢੋਲ ਹੁੰਦੇ ਨੇ ਆਪਣੇ ਸਪਰੇਅ ਵਾਲੇ ਵੱਡੇ ਢੋਲੇ ਟਰੈਕਟਰ ਵਾਲੇ ਮਗਰ, ਉਹ ਲੈ ਕੇ ਆਉਣ। ਇਹ ਦੋ ਚੀਜ਼ਾਂ ਦੀ ਬਹੁਤ ਵੱਡੇ ਪੱਧਰ ਤੇ ਲੋੜ ਹੈ ਜੇ ਬਾਰਡਰ ਤੋੜਨਾ ਤਾਂ। ਤੇ ਬਾਰਡਰ ਤੋੜਨਾ ਹੀ ਤੋੜਨਾ, ਹਰ ਹਾਲ ਤੋੜਨਾ ਹੈ ਤੇ ਦਿੱਲੀ ਪਹੁੰਚਣਾ ਹੀ ਪਹੁੰਚਣਾ।